अस्सलाम वालेकुम नाज़रीन, प्रोग्राम बुरी गल लतीफ चौधरी के नाल मैं तुहाडा मेज़बान एहसन कामरे। नाज़रीन, फील्ड मार्शल सैयद आसिम मुनीर इस वक्त ईरान में मौजूद ने और उत्थे उन्हां दी मुलाकातां जिहड़े ने ईरानी सदर वज़ीर खारजा स्पीकर नाल अहम मुलाकातां होईयां ने, जिहदे च जिहड़ा फाइनल ड्राफ्ट उहदे हवाले नाल भी और जिहड़ा मामला है इहनूं मंतकी अंजाम तक पहुँचाने वास्ते पाकिस्तान दी कोशिशां जिहड़ियां ने बहुत तेज़ ने। इस वक्त वज़ीर दाखिला मोहसिन नकवी भी उत्थे मौजूद ने। ਇਹਦੇ ਨਾਲ ਜਿਹੜੇ ਅਮਰੀਕੀ ਵਜ਼ੀਰ ਖਾਰਜਾ ਨੇ ਮਾਰਕੋ ਰੂਬੀਓ, ਉਹਨਾਂ ਨੇ ਵੀ ਅਹਿਮ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜਾ ਅਮਰੀਕਾ ਉਹ ਫੀਲਡ ਮਾਰਸ਼ਲ ਦੇ ਨਾਲ ਮੁਸਲਸਲ ਰਾਬਤੇ ਦੇ ਵਿੱਚ ਔਰ ਪਾਕਿਸਤਾਨ ਹੀ ਵਾਇਦੇ ਦੇ ਸਾਲਸ और बेहतरीन किरदार ਜਿਹੜਾ ਵੇ ਉਹ ਅਦਾ ਕਰ ਰਿਹਾ। ਤੇ ਇਹਦੇ ਨਾਲ ਇੱਕ ਹੋਰ ਅਹਿਮ ਚੀਜ਼ ਹੈ ਕਿ ਅਮਰੀਕਾ ਨੈਟੋ ਜਿਹੜਾ ਇਜਲਾਸ ਹੋਇਆ ਉਹਦੇ ਚ ਕਿਹਾ ਕਿ ਅਗਰ ਆਪਣਾ ਹੁਰਮਜ਼ ਜਿਹੜਾ ਵੇ ਉਹ ਨਹੀਂ ਖੁੱਲਦਾ, ਈਰਾਨ ਦੀ ਤਰਫੋਂ ਨਹੀਂ ਖੋਲਿਆ ਜਾਂਦਾ, ਤੇ ਇਹਦਾ ਪਲਾਨ ਬੀ ਜਿਹੜਾ ਵੇ ਉਹਦੇ ਉੱਤੇ ਵੀ ਵਰਕ ਕਰਨ ਦੀ ਜ਼ਰੂਰਤ ਹੈ। ਤੇ ਜਿਹੜਾ ਇੱਕ ਮਾਮਲਾ ਹੈ ਸਾਰੇ ਕਸ਼ੀਦਗੀ ਦੇ ਵਿੱਚ ਉਹ ਹੈ ਯੂਰੇਨੀਅਮ ਦਾ। ਤੇ ਇਸ ਹਵਾਲੇ ਨਾਲ ਜਿਹੜੇ ਈਰਾਨੀ ਸੁਪਰੀਮ ਲੀਡਰ ਨੇ ਮੁਸ਼ਤਬਾ ਖਾਮਨਾਈ, ਉਹਨਾਂ ਨੇ ਇੱਕ ਵਾਜ਼ੇ ਪਾਲਿਸੀ ਲਾਈਨ ਜਿਹੜੀ ਹੈ ਉਹ ਵੀ ਦੇਤੀ ਹੈ। ਔਰ ਜ਼ਰਾਏ ਦੇ ਮੁਤਾਬਕ ਆਲਮੀ ਮੀਡੀਆ 'ਚ ਵੀ ਖਬਰਾਂ ਆ ਰਹੀਆਂ ਨੇ ਕਿ ਵਾਜ਼ੇ ਕਰਤਾ ਗਿਆ ਕਿ ਯੂਰੇਨੀਅਮ ਜਿਹੜਾ ਵੇ ਉਹ ਈਰਾਨ ਤੋਂ ਬਾਹਰ ਨਹੀਂ ਜਾਏਗਾ। ਤੇ ਬਹਰਹਾਲ ਇਹਦੇ ਉੱਤੇ ਵੀ ਅਮਰੀਕਾ ਔਰ ਜਿਹੜੇ ਉਹਦੇ ਪਾਲਿਸੀ ਸਾਜ਼ ਨੇ ਉਹਨਾਂ ਦੇ ਹਵਾਲੇ ਨਾਲ ਵੀ ਬਿਆਨਾਤ ਆ ਰਹੇ ਨੇ। ਅਮਰੀਕਾ ਦੇ ਅੰਦਰ ਵੀ ਇਹ ਚੀਜ਼ ਦੇਖੀ ਜਾ ਰਹੀ ਇਸਰਾਈਲ ਦੇ ਵੀ ਕਿ ਅਗਰ यूरेनियम ਜਿਹੜਾ ਵੇ ਉਹ ईरान ਤੋਂ ਬਾਹਰ ਨਹੀਂ ਜਾਂਦਾ और ईरान ਜਿਹੜਾ ਇਸ ਵਕਤ 60% ਤੱਕ यूरेनियम ਦੀ ਫਜ਼ੂਦੀ ਕਰ ਚੁੱਕਿਆ, ਤੇ ਅਗਰ ਇਹ ਨਹੀਂ ਹੁੰਦਾ ਤੇ ਫਿਰ ਐਸਾ ਖਤਰਾ ਜਿਹੜਾ ਵੇ ਇਸਰਾਈਲ और ਅਮਰੀਕਾ ਵਾਸਤੇ ਵੀ ਹੈ ਕਿ ईरान ਜਿਹੜਾ ਜੋਹਰੀ ਹਥਿਆਰ ਜਿਹੜਾ ਉਹ ਬਣਾ ਸਕਦਾ ਹੈ। ਬਹਰਹਾਲ ਅੱਜ ਦੇ ਪ੍ਰੋਗਰਾਮ 'ਚ ਇਹਦੇ ਉੱਤੇ ਵੀ ਡਿਸਕਸ ਕਰਾਂਗੇ ਕਿ ਇਹ ਮਾਮਲਾ ਜਿਹੜਾ ਵੇ ਉਹ ਕਿਸ ਤਰਫ ਨੂੰ ਜਾ ਰਿਹਾ। ਫਿਰ ਮੁਲਕੀ ਸਿਆਸਤ ਦੇ ਹਵਾਲੇ ਨਾਲ ਵੀ ਡਿਸਕਸ ਕਰਾਂਗੇ। ਤੇ ਇੱਕ ਹੋਰ ਜਿਹੜੀ ਅਹਿਮ ਚੀਜ਼ ਹੈ ਉਹ ਇਹ ਵੀ ਹੈ ਕਿ ਜਿਹੜਾ ਦਹਿਸ਼ਤਗਰਦੀ ਦਾ ਮਾਮਲਾ ਵੇ ਪਾਕਿस्तान 'ਚ बन्नू खास तौर पर ऑपरेशन जो इंटैलीजेंस बेस्ड ऑपरेशन जारी ने 8 दहशतगर्द जो ने मारे गए ने, उत्थे जो एक बंब उन्होंने भी डिफ्यूज़ किया गया। तो सारे मामलों के उत्ते डिस्कस करेंगे। चलने हैं लतीफ शोएब साहब। लतीफ शोएब साहब अस्सलाम वालेकुम। वालेकुम सलाम जी। क्या हाल है जी? ठीक ठाक, तुसीं सुनाओ? शुक्र अल्लाह दा बेहतरीन। मेरे ख्याल खासी खबरें गर्म ही लग रही है ना। हाँ जी, माहौल तो खासा गर्म है और एक्टिविटी हाँ जी तेज हो रही जो साहब। हाँ जी, ईरान ਦੇ ਹਵਾਲੇ ਦੇ ਨਾਲ ਜਿਹੜਾ ਤੁਹਾਡਾ ਕੁਐਸਚਨ ਹੈਗਾ ਉਹਦੇ ਚ ਦੇਖੋ ਪਾਕ ਫੌਜ ਦੇ ਸਰਬਰਾਹ ਫੀਲਡ ਮਾਰਸ਼ਲ ਆਸਮ ਮੁਨੀਰ ਉਹ ਤੇ ਉੱਥੇ ਮੌਜੂਦ ਨੇ ਔਰ ਉਹਨਾਂ ਨੇ ਉੱਥੇ ਹਾਈ ਪ੍ਰੋਫਾਈਲ ਮੁਲਾਕਾਤਾਂ ਕੀਤੀਆਂ ਬਿਲਕੁਲ। ਔਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਇਰਦ ਗਿਰਦ ਤੋਂ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਤੇ ਕੁਝ ਚੀਜ਼ਾਂ ਜਿਹੜੇ ਮਾਮਲਾਤ ਨੇ ਉਹਨਾਂ ਦੇ ਉੱਤੇ ਗੁਫ਼ਤਗੂ ਹੋਈ ਹੈ ਜਿਹੜੀ ਤਾਂ ਕਿ ਫਾਈਨਲ ਚੀਜ਼ਾਂ ਨੂੰ ਅੱਗੇ ਲੈ ਕੇ ਚੱਲਿਆ ਜਾਵੇ। ਤੇ ਜਿਹੜੇ ਫਾਈਨਲ ਇਸ਼ੂ ਸਾਹਮਣੇ ਆਏ ਨੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, ਇੱਕ ਤੇ ਆਦਮੇ ਹੁਰਮਜ਼ ਦਾ ਔਰ ਇੱਕ ਜਿਹੜਾ ਯੂਰੇਨੀਅਮ ਦਾ ਔਰ ਉਹਦੇ ਨਾਲ ਫਿਰ ਜਿਹੜੀ ਈਰਾਨ ਦੇ ਉੱਤੇ ਪਾਬੰਦੀਆਂ ਨੇ, ਡੈਮੇਜਸ ਨੇ, ਇਹ ਨੇ, ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਲੇਕਿਨ ਅਸਲ ਮਰਹਲਾ ਤੇ ਹੈਗਾ ਕਿ ਸਭ ਤੋਂ ਪਹਿਲੇ ਜੰਗ ਬੰਦੀ ਦਾ ਕੋਈ ਅਬੂਰੀ ਡਰਾਫਟ ਤਿਆਰ ਹੋ ਜਾਏ ਔਰ ਜੰਗ ਬੰਦ ਹੋ ਜਾਏ ਤਾਂ ਕਿ ਦੋਨੋਂ ਫਰੀਕ ਜਿਹੜੇ ਉਹ ਤਿਆਰੀ ਦੀ ਨੋ ਨਾਰਮਲ ਇੱਕ ਜਿਹੜੀ ਸਿਚੁਏਸ਼ਨ ਹੈ ਇਹਦਾ ਖਾਤਮਾ ਹੋ ਜਾਏ। ਤੇ ਜਿਹੜੇ ਦੂਸਰੀ ਤਰਫ ਸਾਨੂੰ ਬਿਆਨਾਤ ਆ ਰਹੇ ਨੇ ਉਹ ਤੋਂ ਕੁਝ ਚੀਜ਼ਾਂ ਖਤਰਾ ਵੀ ਫੀਲ ਹੁੰਦਾ ਹੈ। ਦੇਖੋ ਨਾ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਇੰਨੇ ਅਰਸੇ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਅਸੀਂ ਉਮੀਦ ਦੀ ਵੀ ਗੱਲ ਕਰਨੇ ਆ ਅਕਸਰ ਕਿ ਸਾਨੂੰ ਉਮੀਦ ਨਜ਼ਰ ਆਉਂਦੀ ਔਰ ਗੱਲਾਂ ਉਮੀਦ ਦੀਆਂ ਹੁੰਦੀਆਂ ਨੇ, ਲੇਕਿਨ ਉਹਦੇ ਵਿੱਚ ਮੈਂ ਅਕਸਰ ਇਹ ਚੀਜ਼ ਨੂੰ ਨੋਟ ਕੀਤਾ ਕਿ ਜਿਸ ਵਕਤ ਵੀ ਕੋਈ ਡਿਵੈਲਪਮੈਂਟ ਹੋਣ ਲੱਗਦੀ ਹੈ ਜਾਂ ਕੋਈ ਐਸੀ ਚੀਜ਼ ਆਉਂਦੀ ਹੈ ਤੇ ईरान ਦੇ ਅੰਦਰ ਜਿਹੜਾ ਇੱਕ ਸਖਤਗੀਰ ਅਨਾਸਰ ਦੀ ਤਰਫੋਂ ਇੱਕ ਬਿਆਨਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਜਿਵੇਂ ਅੱਜ ਵੀ ਉਹਨਾਂ ਦੀ ਵਜ਼ਾਰਤ ਦਿਫਾ ਦੇ ਤਰਜਮਾਨ ਜਿਹੜੇ ਨੇ ਰਜ਼ਾ ਤਲਾਈ ਸਾਹਿਬ ਦੀ ਤਰਫੋਂ ਵੀ ਇੱਕ ਜ਼ਰਾ ਬਿਆਨ ਆਇਆ ਜਿਹਦੇ ਤਹਿਤ ਉਹਨਾਂ ਨੇ ਅਮਰੀਕਾ ਦੇ ਹਵਾਲੇ ਦੇ ਨਾਲ ਔਰ ਆਪਣੇ ਮੌਕਫ ਦੇ ਹਵਾਲੇ ਦੇ ਨਾਲ ਯਾਨੀ ਇੱਕ ਐਸਾ ਸਖਤ ਮੌਕਫ ਪੇਸ਼ ਕਰਨੀ ਦਾ ਕਿ ਜਿਹਦੇ ਨਾਲ ਪਤਾ ਚੱਲੇ ਕਿ ਵੀ ਸ਼ਾਇਦ ਜਿਹੜੀ ਸ਼ਰਾਇਤ ਉੱਤੇ ਤੈਅ ਹੋ ਰਿਹਾ ਉਹਨਾਂ ਦੇ ਵਿੱਚ ਅਸੀਂ ਤਿਆਰ ਨਹੀਂ ਹੈ। ਲੇਕਿਨ ਜੋ ਸਭ ਇਹ ਚੀਜ਼ਾਂ ਤਾਂ ਸਾਨੂੰ ਅਮਰੀਕਾ ਦੀ ਤਰਫੋਂ ਵੀ ਨਜ਼ਰ ਆਉਂਦੀਆਂ ਨਾ। ਹੁਣ ਅਬਾਸ ਅਰਾਕਚੀ ਸਾਹਿਬ ਨੇ ਅੰਤੋਨੀਓ ਗੁਤੇਰੇਸ ਜਿਹੜੇ ਉਹਨਾਂ ਨੂੰ ਫੋਨ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਅਮਰੀਕਾ ਦੀ ਜ਼ਰੂਰਤ ਤੋਂ ਜ਼ਿਆਦਾ ਮੁਤਾਲਬਾਤ ਨੇ ਉਹ ਮੁਜ਼ਾਕਰਾਤ ਦੇ ਵਿੱਚ ਰੁਕਾਵਟ ਨੇ। ਤੇ ਉੱਥੋਂ ਵੀ ਸਾਨੂੰ ਨਜ਼ਰ ਆਉਂਦਾ ਕਦੀ ਉਹ ਤਹਿਜ਼ੀਬ ਮਿਟਾਉਣ ਦੀਆਂ ਧਮਕੀਆਂ ਦਿੰਦੇ ਨੇ, ਕਦੀ ਕੁਛ ਕਰਦੇ ਨੇ। ਤੇ ਇਹ ਤਾਂ ਦੋਨਾਂ ਸਾਈਡਾਂ ਤੋਂ ਚੀਜ਼ ਨਜ਼ਰ ਆ ਰਹੀ ਹੈ। ਗੱਲ ਅਸੀਂ ਦੋਨਾਂ ਸਾਈਡਾਂ ਦੇ ਉੱਤੇ ਅਸੀਂ ਗੱਲ ਇਹ ਕਰਨੀ ਹੈ ਕਿ ਦੇਖੋ ਮੈਂ ਇੱਕ ਅੱਗੇ ਵੀ ਗੱਲ ਕੀਤੀ ਸੀ, ਇੱਕ ਜਿਹੜਾ ਇਹ ਤਾਸੁਰ ਸ਼ਾਇਦ ईरानी क्यादत की तरफों ਜਿਹੜਾ ਦਿੱਤਾ ਜਾਂਦਾ ਹੈ ਜਾਂ ਕੁਝ ਤਜ਼ੀਆਕਾਰਾਂ ਦੀ ਤਰਫੋਂ ਸ਼ਾਇਦ ਦਿੱਤਾ ਜਾਂਦਾ ਹੈ ਕਿ ईरान ਜਿਹੜਾ ਹੈ ਉਹ ਵਿਨਿੰਗ ਪੋਜੀਸ਼ਨ ਦੇ ਵਿੱਚ ਹੈਗਾ। ਇਹ ਪੋਜੀਸ਼ਨ ਮੈਨੂੰ ਨਜ਼ਰ ਨਹੀਂ ਆ ਰਹੀ। ਦੇਖੋ ਗੱਲ ਇਹ ਹੁੰਦੀ ਹੈ ਕਿ ਜਿਸ ਵਕਤ ਇੱਕ ਪਾਵਰਫੁਲ ਆਰਮੀ ਤੁਹਾਡੇ ਉੱਤੇ ਬੈਠੀ ਹੋਈ ਆ
ਇਹ ਸਾਡੇ ਇੱਥੇ ਪੰਜਾਬੀ ਦੇ ਵਿੱਚ ਕਹਿੰਦੇ ਨੇ ਕਿ ਜਿਸ ਵੇਲੇ ਕੋਈ ਤਗੜਾ ਹੋਵੇ ਤੇ ਉਹ ਤੁਹਾਡੇ ਸਿਰ ਤੇ ਆ ਜਾਵੇ, ਬਹਿ ਜਾਵੇ, ਤੇ ਫਿਰ ਲੜੀ ਦਾ ਨਹੀਂ ਹੁੰਦਾ। ਫਿਰ ਗੁਫ਼ਤਗੂ ਕਰਕੇ ਤੇ ਤਗੜੇ ਕੋਲੋਂ ਜਿੰਨੀ ਰਾਇਤ ਮਿਲ ਸਕਦੀ ਹੈ ਉਹ ਰਾਇਤ ਲੈਣ ਦਾ ਹੁੰਦਾ। ਲੇਕਿਨ ਜੇ ਸਭ ਇਹਦੇ ਚ ਅਮਰੀਕਾ ਉਹਨਾਂ ਤਗੜਾ ਨਜ਼ਰ ਤਾਂ ਨਹੀਂ ਆ ਰਿਹਾ। ਤੁਸੀਂ ਦੇਖੋ ਨਾ ਚਾਈਨਾ ਚ ਵੀ ਜੋ ਉਹਨਾਂ ਦੀ ਬਾਡੀ ਲੈਂਗੁਏਜ ਸੀ, ਅਮਰੀਕਨ ਪ੍ਰੈਜ਼ੀਡੈਂਟ ਟਰੰਪ ਦੀ ਜਿੰਨੀ ਹਿਊਮਿਲੇਸ਼ਨ ਉਹਨਾਂ ਦੀ ਉੱਥੇ ਹੋਈ ਹੈ। ਵਾਸਤੇ ਤੁਹਾਡੀ ਗੱਲ ਕਰ ਰਹੇ ਹਾਂ ਕਿ ਜਿਹੜੇ ਕੁਝ ਸਾਡੇ ਤਜਜ਼ੀਆ ਨਿਗਾਰ ਨੇ, ਕੁਝ ਸਾਡੇ ਇਹੋ ਜਿਹੇ ਡਿਪਲੋਮੈਟਸ ਵੀ ਨੇ, ਜਿਹੜੇ ਰਿਟਾਇਰਡ ਡਿਪਲੋਮੈਟਸ ਨੇ, ਜਿਹੜੇ ਤਾਵੀਲੋ ਤਸ਼ਰੀਹ ਬਾਡੀ ਲੈਂਗੁਏਜ ਦੀ ਕਰਦੇ ਨੇ ਜਾਂ ਮੁxtਲਿਫ ਕਿਸਮ ਦੀ ਚੀਜ਼ਾਂ ਦੀ ਕਰਦੇ ਨੇ, ਉਹ ਇੱਕ ਡਿਫਰੈਂਟ ਸਿਚੁਏਸ਼ਨ ਹੈ। ਔਰ ਇੱਕ ਤੁਸੀਂ ਇੱਕ ਹੋਰ ਬਿਆਨ ਨਹੀਂ ਪੜਿਆ ਜਿਹੜਾ ਯੂਰਪੀ ਯੂਨੀਅਨ ਦੀ ਤਰਫੋਂ ਆਇਆ ਕਿ ਉਹਨਾਂ ਨੇ ਇਸਮਾਈਲ ਬਕਾਈ ਦੇ ਉੱਤੇ ਪਾਬੰਦੀਆਂ ਲਾਤੀਆਂ, ਮਜ਼ੀਦ ਪਾਬੰਦੀਆਂ ਲੱਗੀਆਂ। ਹੁਣ ਤੁਸੀਂ ਦੇਖੋ ਕਿ ਜਿਹੜੀ ਮੈਨੂੰ ਲੱਗਦਾ ਹੈ ਕਿ ਅਮਰੀਕਾ ਦੀ ਜਿਹੜੀ ਪਾਲਿਸੀ ਹੈ, ਡੋਨਲਡ ਟਰੰਪ ਔਰ ਉਹਨਾਂ ਦੀ ਟੀਮ ਦੀ ਜਿਹੜੀ ਪਾਲਿਸੀ ਹੈ, ਉਹ ਇਹ ਦੇਖੋ ਔਰ ਇੰਤਜ਼ਾਰ ਕਰੋ। ਇਸ ਪਾਲਿਸੀ ਹੈ ਆਪ ਨਏ ਹੁਰਮਜ਼ ਦੇ ਉੱਤੇ ਉਹਨਾਂ ਵਾਸਤੇ ਹਮਲਾ ਕਰਨਾ, ਅਟੈਕ ਕਰਨਾ, ਇਹ ਤੇ ਉਹ ਤਿਆਰ ਨਹੀਂ। ਇਹਦੇ ਵਾਸਤੇ ਤਾਂ ਕੋਈ ਜਿਹੜਾ ਮੈਨੂੰ ਲੱਗਦਾ ਹੈ, ਮੈਂ ਆਪਣੀ ਗੱਲ ਕਰ ਰਿਹਾ, ਆਪਣੇ ਤਜਜ਼ੀਏ ਦੇ ਮੁਤਾਬਕ ਜਿਹੜੀ ਇੱਕ ਖਬਰ ਆ ਰਹੀ ਹੈ ਉਹਨਾਂ ਦੇ ਹਵਾਲੇ ਦੇ ਨਾਲ, ਚੀਨ ਦੇ ਉੱਤੇ ਉਹ ਗਏ। ਅਮਰੀਕਾ ਦੇ ਕੋਲ ਚੀਨ ਨੂੰ ਵੀ ਦੇਣ ਵਾਸਤੇ ਬਹੁਤ ਕੁਛ ਹੈਗਾ ਜਿਹੜਾ ਉਹਨਾਂ ਨੇ ਉਸ ਵਕਤ ਕੁਝ ਐਲਾਨਾਤ ਵੀ ਸਾਹਮਣੇ ਆਏ। ਮੈਂ ਗੱਲ ਵੀ ਕੀਤੀ ਸੀ ਕਿ ਤਾਇਵਾਨ ਦੇ ਉੱਤੇ ਵੀ ਉਹਨਾਂ ਨੂੰ ਇਸ਼ਾਰਾ ਦਿੱਤਾ, $14 ਬਿਲੀਅਨ ਦੀ ਜਿਹੜੀ ਉਹਨਾਂ ਨੂੰ ਅਸਲੇ ਦੀ ਇਮਦਾਦ ਦੇਣੀ ਸੀ ਉਹ ਫਿਲਹਾਲ ਨਹੀਂ ਦਿੱਤੀ। ਉਹ ਚਾਈਨਾ ਨੂੰ ਵੀ ਦੇਖਣਗੇ ਕਿ ਅਸੀਂ ਇਹ ਰੋਕਿਆ ਤੇ ਇਹਦੇ ਬਦਲੇ ਸੇ ਚੀਨ ਕੀ ਕਰਦਾ। ਠੀਕ ਹੋ ਗਿਆ, ਚੀਨ ਇੱਕ ਹੱਦ ਤੋਂ ਜ਼ਿਆਦਾ ਅੱਗੇ ਚੀਨ ਨਹੀਂ ਜਾ ਸਕਦਾ। ਚੀਨ ਦੇ ਆਪਣੇ ਮੁਫਾਦਾਤ ਨੇ, ਚੀਨ ਦੀ ਆਪਣੀ ਟ੍ਰੇਡ ਹੈਗੀ ਹੈ। ਚੀਨ ਐਕਸਪੋਰਟਰ ਹੈਗਾ ਸਭ ਤੋਂ ਵੱਡਾ ਅਮਰੀਕਾ ਦੇ ਵਿੱਚ। ਉਹਨਾਂ ਦੀਆਂ ਕੰਪਨੀਆਂ ਦੇ ਉੱਤੇ ਪਾਬੰਦੀ ਦਾ ਉਹਨਾਂ ਦਾ ਮਾਮਲਾ ਤੇ ਨੇ, ਉਹਨਾਂ ਨੂੰ ਵੇਖਣਾ, ਠੀਕ ਹੈ ਨਾ। ਔਰ ਆਪ ਨਾ ਇਹ ਹੁਰਮਜ਼ ਦੇ ਅੰਦਰ ਵੀ ਉਹ ਫੈਕਟਰੀ ਹੈ ਬਹੁਤ ਵੱਡਾ। ਅੱਜ ਜਿਹੜੇ ਚੀਨ ਦੇ ਜਹਾਜ਼ ਉਤਰ ਰਹੇ ਨੇ, ਨਿਕਲ ਰਹੇ ਨੇ ਉੱਥੋਂ, ਉਹ ਅਮਰੀਕਨ ਬਲੌਕੇਡ ਵਾਲੇ ਉਹਨਾਂ ਨੂੰ ਇਜਾਜ਼ਤ ਦੇ ਰਹੇ ਨੇ ਤੇ ਉਹ ਜਾ ਰਹੇ ਨੇ। ਜ਼ਿਹਨ ਦੇ ਵਿੱਚ ਰੱਖਣਾ, ਠੀਕ ਹੈ, ਇਹ ਅਮਰੀਕਨ ਬਲੌਕੇਡ ਪੂਰੀ ਤਰ੍ਹਾਂ ਮੁਕੰਮਲ ਉੱਥੇ ਹੈ ਵੇ, ਉੱਥੋਂ ਜਹਾਜ਼ ਗੁਜ਼ਰ ਨਹੀਂ ਸਕਦਾ। ਜਿਹੜਾ ਜਹਾਜ਼ ਉੱਥੋਂ ਗੁਜ਼ਰ ਰਿਹਾ ਹੈ ਨਾ ਅਮਰੀਕਨ ਬਲੌਕੇਡ ਤੋਂ, ਪਹਿਲੇ ਤੇ ਉਹ ਈਰਾਨ ਦੀ, ਠੀਕ ਹੈ ਜੋ ਸਰ, ਅੱਗੋਂ ਜਿਹੜਾ ਨਿਕਲਦਾ ਉਹ ਅਮਰੀਕਾ ਦੀ ਮਰਜ਼ੀ ਤੋਂ ਬਗੈਰ ਨਹੀਂ ਨਿਕਲਦਾ। ਦੇਖੋ ਮੈਂ ਫੈਕਚੁਅਲ ਪੋਜੀਸ਼ਨ ਦੀ ਸਰ ਇੱਥੇ ਮਰਜ਼ੀ, ਇੱਥੇ ਉਹ ਮਰਜ਼ੀ ਕਵਾਂਗੇ ਮਜਬੂਰੀ, ਕਿਉਂਕਿ ਦੇਖੋ ਨਾ ਰੂਸ ਤੇ ਵੀ ਤਾਂ ਉਹਨਾਂ ਨੇ ਪਾਬੰਦੀਆਂ ਨਰਮ ਕੀਤੀਆਂ ਨਾ ਅਮਰੀਕਾ ਦੀ, ਕਿ ਇਸ ਵਕਤ ਸਾਰੀ ਸਿਚੁਏਸ਼ਨ ਚ ਤਨਹਾਈ ਔਰ ਉਹਦੇ ਚ ਰੱਖਾਂਗਾ ਸਟ੍ਰੈਟਜੀ। ਵੱਡੀਆਂ ਤਾਕਤਾਂ ਦੀਆਂ ਸਟ੍ਰੈਟਜੀਜ਼ ਹੁੰਦੀਆਂ, ਇੱਕ ਜੋ ਕਹਿੰਦੇ ਨੇ ਨਾ ਕਿ ਇਸ ਹੱਥ ਦੇ ਉਸ ਹੱਥ ਲੈ। ਰੂਸ ਨੂੰ, ਚੀਨ ਨੂੰ, ਈਰਾਨ ਦੇ ਨਾਲ ਕੋਈ ਹਮਦਰਦੀ ਨਹੀਂ, ਅਮਰੀਕਾ ਨੂੰ ਚੀਨ ਦੇ ਨਾਲ ਕੋਈ ਹਮਦਰਦੀ ਨਹੀਂ ਹੈਗੀ, ਰੂਸ ਨਾਲ ਕੋਈ, ਸਭ ਨੂੰ ਆਪਣਾ ਇੰਟਰਸਟ ਇੰਪੋਰਟੈਂਟ ਹੈ ਨਾ। ਉਹਨਾਂ ਨੇ ਦੇਖਣਾ ਕਿ ਸਾਡਾ ਇੰਟਰਸਟ ਵੱਡਾ ਕਿੱਥੇ ਹੈਗਾ। ਹੁਣ ਈਰਾਨ ਦੇ ਵਾਸਤੇ ਚੀਨ ਆਪਣੀ ਲੜਨ ਵਾਸਤੇ ਨਹੀਂ ਆਏਗਾ ਕਦੇ ਵੀ, ਇਹ ਜ਼ਿਹਨ ਦੇ ਵਿੱਚ ਰੱਖਣਾ। ਕਿ ਅਗਰ ਫਰਜ਼ ਕਰੋ, ਇੱਕ ਮਿਸਾਲ ਹੈ ਕਿ ਚਾਈਨਾ ਉਹਨਾਂ ਨੂੰ ਪ੍ਰੌਕਸੀ ਦੇ ਤੌਰ ਦੇ ਉੱਤੇ ਇਮਦਾਦ ਦੇਣਾ ਸ਼ੁਰੂ ਕਰਦਾ, ਚੀਨ ਈਰਾਨ ਲੜੀ ਜਾਂਦਾ, ਉਹਨਾਂ ਦੀ ਗੁਰੀਲਾ ਫੋਰਸ ਇਹ ਉਹ ਤੇ ਲੜਦੀ ਰਹੇਗੀ, ਲੇਕਿਨ ਈਰਾਨੀ ਆਵਾਮ ਤਬਾਹ ਹੁੰਦੀ ਰਹੇਗੀ, ਈਰਾਨ ਦਾ ਮੁਲਕ ਤਬਾਹ ਹੁੰਦਾ ਰਹੇਗਾ। ਠੀਕ ਹੈ ਨਾ। ਜਿਵੇਂ ਅਫਗਾਨਿਸਤਾਨ ਦੇ ਵਿੱਚ ਤੁਸੀਂ ਸੂਰਤ ਹਾਲ ਦੇਖ ਲਓ ਕਿ ਈਰਾਨ ਇੱਕ ਨਾਰਮਲ, ਅਫਗਾਨਿਸਤਾਨ ਇੱਕ ਨਾਰਮਲ ਮੁਲਕ ਬਣਨ ਵਾਸਤੇ ਉਹਨੂੰ ਕਈ ਦਹਾਈਆਂ ਦਰਕਾਰ ਹੈ। ਇਹ ਨਾਰੇ ਮਾਰ ਦੇਣਾ ਕਿ ਹਾਸੀ ਜੀ ਉਹ ਅਮਰੀਕਾ ਨੂੰ ਹਰਾਤਾ, ਸੋਵੀਅਤ ਯੂਨੀਅਨ ਨੂੰ ਹਰਾਤਾ, ਨਾਰੇ ਤੇ ਬੜੇ ਖੁਸ਼ਨੁਮਾ ਲੱਗਦੇ ਨੇ। ਇਹ ਅਸੀਂ ਇੱਥੇ ਪਾਕਿਸਤਾਨ 'ਚ ਬੈਠ ਕੇ ਬਹੁਤ ਅੱਛੇ ਸਾਨੂੰ ਲੱਗਦੇ ਨੇ, ਕਿਉਂਕਿ ਇੱਥੇ ਸਾਨੂੰ ਰੋਟੀ ਮਿਲ ਰਹੀ ਹੈ, ਖਾਣ ਨੂੰ ਮਿਲ ਰਿਹਾ ਹੈ, ਸਾਨੂੰ ਸਾਰਾ ਕੁਝ ਇਨਫਰਾਸਟ੍ਰਕਚਰ ਮੌਜੂਦ ਹੈ, ਸਾਨੂੰ ਇਹ ਲੱਗਦਾ ਹੈ। ਲੇਕਿਨ ਜਿਸ ਵੇਲੇ ਅਸੀਂ ਉੱਥੇ ਅਫਗਾਨਿਸਤਾਨ ਦੇ ਵਿੱਚ ਗਰੀਬ ਆਦਮੀ ਦੇ ਤੌਰ ਤੇ ਜ਼ਿੰਦਗੀ ਗੁਜ਼ਾਰ ਰਹੇ ਹੋਵਾਂਗੇ ਨਾ, ਉਥੋਂ ਦੇ ਜਿਹੜੇ ਮਸਾਇਬ, ਉਥੋਂ ਦੀ ਤਕਲੀਫਾਤ ਜਿਹੜੀਆਂ ਆਮ ਬੰਦਾ ਚੁੱਕ ਰਿਹਾ ਨਾ, ਇਹ ਉਹਨੂੰ ਪਤਾ ਹੈ। ਤਾਲਿਬਾਨ ਨੂੰ ਵੀ ਕੋਈ ਪਤਾ ਨਹੀਂ, ਤਾਲਿਬਾਨ ਵੀ ਬੈਠੇ ਮौज ਕਰ ਰਹੇ ਨੇ, ਲੁੱਟ ਦਾ ਮਾਲ ਹੈਗਾ ਜਿੱਦੋਂ ਮਰਜ਼ੀ ਵੇਚੀ ਜਾਣ। ਇੰਜ ਈਰਾਨ ਦੇ ਵਿੱਚ ਵੀ ਗੁਰੀਲਾ ਲੜਨ ਵਾਲੇ ਜੰਗਜੂ ਜਿਹੜੇ ਨੇ ਉਹਨਾਂ ਨੂੰ ਤਾਂ ਕੁਝ ਨਹੀਂ ਹੋਏਗਾ, ਈਰਾਨ ਦੇ ਆਵਾਮ ਮਾਰੇ ਜਾਣਗੇ। ਚਲੋ ਇਹਦੇ ਤੇ ਮਜ਼ੀਦ ਗੱਲ ਕਰਨੇ ਆ, ਲੇਕਿਨ ਨਾਜ਼ਰੀਨ ਪ੍ਰੋਗਰਾਮ ਚ ਵਕਤ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਇੱਥੋਂ ਵੈਲਕਮ ਬੈਕ ਨਾਜ਼ਰੀਨ। ਬ੍ਰੇਕ ਤੋਂ ਪਹਿਲੇ ईरान ਤੇ ਅਮਰੀਕਾ ਦੇ ਹਵਾਲੇ ਨਾਲ ਹੀ ਗੱਲਬਾਤ ਚੱਲ ਰਹੀ ਤੇ ਉਹ ਚੋਰ ਸਾਹਿਬ को ਮਜ਼ੀਦ ਇਹਦੇ ਤੇ ਪੁੱਛਣਾ ਕਿ ਚੋਰ ਸਾਹਿਬ ਤੁਸੀਂ ਗੱਲ ਕਰ ਰਹੇ ईरान ਦੇ ਆਵਾਮ ਔਰ ਇਹਨਾਂ ਚੀਜ਼ਾਂ ਦੇ ਉੱਤੇ, ਲੇਕਿਨ ਇੱਕ ਮੁਲਕ ਦੀ ਆਪਣੀ ਇੱਕ ਖੁਦਮੁਖਤਾਰੀ ਔਰ ਸਾਲਮੀਅਤ ਜਿਹੜੀ ਉਹ ਵੀ ਬੜੀ ਅਹਿਮ ਹੁੰਦੀ ਹੈ। ਇਸ ਤਰ੍ਹਾਂ ਤਾਂ ਕੋਈ ਵੀ ਚਾਹਵੇ ਠੀਕ ਹੈ ਆ ਕੇ ਜੋ ਮਰਜ਼ੀ ਦੂਜੇ ਮੁਲਕ ਤੇ ਉਹਦੇ ਤੇ ਕਰਕੇ ਕਵੇ ਮੈਂ ਤਹਿਜ਼ੀਬ ਖਤਮ ਕਰ ਦਿਆਂਗਾ, ਮੈਂ ਮੁਲਕ ਖਤਮ ਕਰ ਦਿਆਂਗਾ, ਜੋ ਮੈਂ ਚਾਹਾਂ ਵੈਸਾ ਹੀ ਹੋਵੇ, ਤਾਂ ਫਿਰ ਦੁਨੀਆ ਕਿਸ ਤਰ੍ਹਾਂ ਚੱਲ ਸਕਦੀ ਹੈ।
ਤੇ ਜਿਹੜੇ ਇਰਾਨੀ ਸੁਪਰੀਮ ਲੀਡਰ ਦਾ ਨया ਪਾਲਿਸੀ ਜਿਹੜੀ ਉਹਨਾਂ ਨੇ ਦਿੱਤੀ ਹੈ ਯੂਰੇਨੀਅਮ ਦੇ ਹਵਾਲੇ ਨਾਲ ਕਿ ਯੂਰੇਨੀਅਮ ਜਿਹੜਾ ਵੇ ਉਹ ਈਰਾਨ ਤੋਂ ਬਾਹਰ ਨਹੀਂ ਜਾਏਗਾ, ਇਸ ਪਾਲਿਸੀ ਨੂੰ ਤੁਸੀਂ ਕਿਸ ਤਰ੍ਹਾਂ ਗੱਲ ਪਤਾ ਕੀ ਹੈ ਕਿ ਹੁਣ ਈਰਾਨ ਦੇ ਸੁਪਰੀਮ ਲੀਡਰ ਦੀ ਜਿਹੜੀ ਤੁਸੀਂ ਪਾਲਿਸੀ ਦਾ ਜ਼ਿਕਰ ਕਰ ਰਹੇ ਹੋ ਔਰ ਉਹਨਾਂ ਦੀ ਜਿਹੜੀ ਸਿਸਟਮ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਜ਼ਿਹਨ ਦੇ ਵਿੱਚ ਰੱਖਣਾ ਕਿ ਈਰਾਨ ਨੂੰ ਮੈਂ ਇਹ ਸਮਝਦਾ ਹਾਂ ਕਿ ਇੱਕ ਥਿਓਕ੍ਰੈਟਿਕ ਰਿਆਸਤ ਹੈ ਔਰ ਜਿਹੜਾ ਸਿਸਟਮ ਜਿਹੜਾ ਨਿਜ਼ਾਮ ਕਿਸੇ ਇੱਕ ਅਕੀਦਿਆਂ ਦੀ ਬੁਨਿਆਦ ਉੱਤੇ ਬਿਲਡ ਅਪ ਹੁੰਦਾ ਹੈ ਜਾਂ ਇੱਕ ਸ਼ਖਸੀਅਤ ਦੇ ਗਿਰਦ ਘੁੰਮ ਰਿਹਾ ਹੁੰਦਾ ਹੈ, ਬੇਲਚਕ ਕਿਸਮ ਦਾ ਸਿਸਟਮ ਹੁੰਦਾ ਹੈ, ਉਹ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਆਵਾਮ ਵਾਸਤੇ ਉਹ ਸੂਟੇਬਲ ਨਹੀਂ ਹੁੰਦਾ। ਉਹ ਮਸਾਇਲ ਦੇ ਵਿੱਚੋਂ ਨਿਕਲਣ ਦੀ ਉਹਦੇ ਅੰਦਰ ਕੁਵਤ ਬਹੁਤ ਘੱਟ ਹੁੰਦੀ ਹੈ। ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਯੂਰੇਨੀਅਮ ਬਾਹਰ ਨਹੀਂ ਜਾਏ, ਗੱਲ ਹੈ ਇਹ ਕਿ ਉਹਦੇ ਤੇ ਗੱਲ ਤੇ ਕਰਨੀ ਪੈਣੀ ਹੈ, ਕੁਛ ਨਾ ਕੁਛ ਤੇ ਉਹਦਾ ਤੁਹਾਨੂੰ ਕਰਨਾ ਪੈਣਾ ਹੈ। ਤੇ ਨਹੀਂ ਹੋ ਸਕਦਾ ਕਿ ਤੁਸੀਂ ਇੱਕ ਜਿਹੜੀ ਤੁਹਾਡੀ ਯੂਰੇਨੀਅਮ ਦੇ ਉੱਤੇ ਯੂਰਪੀ ਯੂਨੀਅਨ ਦਾ ਵੀ ਉਹੀ ਮੌਕਫ ਹੈ ਜੋ ਅਮਰੀਕਾ ਦਾ ਹੈ, ਰਸ਼ੀਆ ਦਾ ਵੀ ਉਹੀ ਮੌਕਫ ਹੈ ਜੋ ਅਮਰੀਕਾ ਦਾ ਹੈ, ਚੀਨ ਦਾ ਵੀ ਉਹੀ ਮੌਕਫ ਹੈ ਜੋ ਅਮਰੀਕਾ ਦਾ ਹੈ। ਦੂਸਰੀ ਤਰਫ ਆ ਜਾਓ, ਜਿਹੜੀ ਥਿਓਕ੍ਰੈਟਿਕ ਸਟੇਟ ਸਿਸਟਮ ਦੇ ਉੱਤੇ ਜਿਹੜਾ ਅਮਰੀਕਾ ਦਾ ਮੌਕਫ ਹੈ, ਯੂਰਪੀ ਯੂਨੀਅਨ ਦਾ ਵੀ ਉਹੀ ਮੌਕਫ, ਚੀਨ ਦਾ ਵੀ ਉਹੀ ਮੌਕਫ ਜ਼ਿਹਨ ਦੇ ਵਿੱਚ ਰੱਖਣਾ। ਚੀਨ ਦੇ ਵਿੱਚ ਵੀ ਤਾਂ ਸਾਹਿਬ ਸਿਸਟਮ ਜਿਹੜਾ ਉਹ ਕਰਾਓ ਕੋ ਜਮਹੂਰੀ ਸਿਸਟਮ ਉਹਨਾਂ ਇਸੇ ਵਾਸਤੇ ਉਹ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਤਾਮਨ ਵੀ ਤੇ ਕਰ ਰਹੇ ਨੇ ਨਾ। ਉਹ ਤਾਮਨ ਇਸ ਤਰ੍ਹਾਂ ਦਾ ਹੈਗਾ ਕਿ ਈਰਾਨ ਉਹਨਾਂ ਨੂੰ ਮੁਫਾਦਾਤ ਦੇ ਰਿਹਾ, ਬਹੁਤ ਵੱਡੇ ਮੁਫਾਦਾਤ ਦੇ ਰਿਹਾ, ਉਹਦੇ ਤੇ ਪਾਬੰਦੀਆਂ ਲੱਗੀਆਂ ਹੋਈਆਂ ਨੇ। ਤੁਸੀਂ ਇਹ ਮੈਨੂੰ ਦੱਸੋ ਕਿ ਇੱਕ ਐਸਾ ਮੁਲਕ, ਮੈਂ ਸੱਚ ਕਹਿੰਦੇ ਨੇ ਸੱਚ ਬਹੁਤ ਕੜਵਾ ਹੁੰਦਾ ਲੇਕਿਨ ਸੱਚ ਬੋਲਣ ਤੋਂ ਇਲਾਵਾ ਚਾਰਾ ਨਹੀਂ ਹੁੰਦਾ। ਕਿਸੇ ਦੀ ਦੋਸਤ ਦੀ ਕਿਸੇ ਦੀ ਹਮਦਰਦੀ ਉਦੋਂ ਹੀ ਹੁੰਦੀ ਕਿ ਉਹਨੂੰ ਸੱਚ ਦੱਸਿਆ ਜਾਵੇ। ਸੱਚ ਹੈ ਵੇ ਕਿ ਮੈਂ ਚਾਹੁੰਦਾ ਹਾਂ ਕਿ ਵੀ ਈਰਾਨ ਜਿਹੜਾ ਹੈ ਉਹ ਜਿਸ ਤਰੀਕੇ ਦੇ ਨਾਲ ਈਰਾਨ ਨੇ ਆਪਣੀਆਂ ਪ੍ਰੌਕਸੀਜ਼ ਨੂੰ ਇਸਤੇਮਾਲ ਕੀਤਾ ਦੂਸਰਿਆਂ ਦੇ ਖਿਲਾਫ, ਹਿਜ਼ਬੁੱਲਾ ਅੱਜ ਵੀ ਉਹ ਜਿਹੜਾ ਅਸਲ ਮਸਲਾ ਉਹਨਾਂ ਦਾ ਵਿੱਚ ਉਹ ਚਾਹੁੰਦੇ ਨੇ ਕਿ ਹਿਜ਼ਬੁੱਲਾ ਦੇ ਨਾਲ ਵੀ ਮਾਮਲਾਤ ਤੈਅ ਕਰ ਲਿੱਤੇ ਜਾਣ, ਹਿਜ਼ਬੁੱਲਾ ਨੂੰ ਵੀ ਮਤਲਬ ਕਿ ਉਹਨੂੰ ਵੀ ਬਚਾਇਆ ਜਾਵੇ। ਗੱਲ ਦਾ ਮਕਸਦ ਹੈਗਾ ਕਿ ਇੱਕ ਤੇ ਈਰਾਨ ਦੀ ਜਿਹੜੀ ਪ੍ਰੌਕਸੀ ਵਾਰ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਪ੍ਰੌਕਸੀਜ਼ ਦੇ ਜ਼ਰੀਏ ਕੰਮ ਹੋ ਰਿਹਾ ਸੀ, ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਈਰਾਨ ਦੇ ਹਮਸਾਇਆਂ ਨੂੰ ਕਾਬਲੇ ਕਬੂਲ ਨਹੀਂ। ਹਮਸਾਇਆਂ ਚ ਸਿਰਫ ਤੁਸੀਂ ਅਰਬ ਨਾ ਸਮਝੋ, ਹਮਸਾਏ ਦੂਸਰੇ ਵੀ ਕਈ ਹੈ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਅੱਛੀਆਂ ਨਹੀਂ ਲੱਗਦੀਆਂ। ਸਭ ਪ੍ਰੌਕਸੀ ਦੀ ਗੱਲ ਹੋ ਰਹੀ ਹੈ ਤੇ ਅਮਰੀਕਾ ਨੇ ਜੋ ਕੁਝ ਕੀਤਾ ਉਹਦਾ ਨੁਕਸਾਨ ਵੀ ਤਾਂ ਦੁਨੀਆ ਉਠਾਇਆ ਨਾ, ਭਾਵੇਂ ਉਹ ਇਰਾਕ ਹੋਵੇ, ਸ਼ਾਮ, ਇਰਾਕ, ਯਮਨ, ਲੀਬੀਆ, ਅਫਗਾਨਿਸਤਾਨ, ਵੈਨਜ਼ੁਏਲਾ, ਹੁਣ ਈਰਾਨ ਤੇ ਫਿਰ ਅੱਗੇ ਕਿਊਬਾ ਦੇ ਵਾਲੇ ਨਾਲ ਵੀ ਪਰੇਸ਼ਾਨੀਆਂ ਨੇ। ਤੁਹਾਡੀ ਇੱਕ ਉਹਦੀ ਅਗਰ ਉਹਨੂੰ ਕਿਸ ਤਰ੍ਹਾਂ ਅਸੀਂ ਜਸਟੀਫਾਈ ਕਰ ਸਕਦੇ ਹਾਂ ਨਾ ਜੀ ਚੀਜ਼ ਤੁਹਾਨੂੰ ਦੱਸਾਂ ਕਿ ਤੁਸੀਂ ਇੱਕ ਚੀਜ਼ ਨੂੰ ਇਗਨੋਰ ਕਰਦੇ ਹੋ ਕਿ ਦੁਨੀਆ ਦੇ ਅੰਦਰ ਜਿਹੜੀ ਦੁਨੀਆ ਦੀ ਪਾਵਰ ਸਟਰਕਚਰ ਹੈਗਾ, ਆਲਮੀ ਪਾਵਰ ਸਟਰਕਚਰ ਹੈ, ਆਲਮੀ ਪਾਵਰ ਸਟਰਕਚਰ ਦੇ ਵਿੱਚ ਵੀਟੋ ਪਾਵਰ ਕਿਉਂ ਦਿੱਤੀ ਹੋਈ? ਅਸੂਲਨ ਤਾਂ ਨਹੀਂ ਦੇਣੀ ਚਾਹੀਦੀ ਨਾ। ਅਗਰ ਅਖਲਾਕੀ ਅਸੂਲਾਂ ਦੇ ਨਾਲ ਅਸੀਂ ਇੱਕ ਪ੍ਰਿੰਸੀਪਲ ਦੀ ਗੱਲ ਕਰੀਏ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਲਈ ਯੂਨਾਈਟਿਡ ਨੇਸ਼ਨ तमाम स्टेट ਨੂੰ ਇਕੁਅਲ ਮੰਨਦੀ ਹੈ ਤੇ ਫਿਰ ਉਹਨਾਂ ਦੇ ਵਿੱਚੋਂ ਕੁਝ ਸਟੇਟ ਨੂੰ ਵੀਟੋ ਪਾਵਰ ਕਿਉਂ ਦੇ ਦਿੱਤਾ ਗਿਆ ਇਹਦੇ ਅੰਦਰ, ਔਰ ਉਹਨੂੰ ਤਸਲੀਮ ਵੀ ਸਭ ਨੇ ਕਰ ਲਿਆ, ਸਭ ਨੇ ਕੀਤਾ ਹੋਇਆ ਨਾ ਸਭ ਨੂੰ। ਅਗਰ ਲੇਕਿਨ ਇਹੋ ਹੀ ਗੱਲ ਹੈ ਕਿ ਅਮਰੀਕਾ ਕਿਉਂ ਕਰ ਰਿਹਾ, ਰੂਸ ਕਿਉਂ ਕਰ ਰਿਹਾ, ਉਹ ਕਿਉਂ ਕਰ ਰਿਹਾ। ਪਹਿਲੀ ਗੱਲ ਹੈ ਜਿਵੇਂ ਅਸੀਂ ਕਹਿੰਦੇ ਆ ਕਿ ਤਗੜੇ ਦਾ 27-100 ਹੁੰਦਾ, ਤੁਸੀਂ ਪਾਵਰ ਦੇ ਨਾਲ ਟਕਰਾਣਾ ਹੈ ਤੇ ਉਹਦੀ ਇੱਕ ਸਟ੍ਰੈਟਜੀ ਦੇ ਨਾਲ ਹੀ ਟਕਰਾਣਾ ਹੈ। ਉਹਦੇ ਨਾਲ ਤੁਸੀਂ ਜਿਸਲੇ ਕਮਜ਼ੋਰੀ ਦੇ ਵਿੱਚ ਹੁਣ ਤੱਕ ਤੁਸੀਂ ਦੇਖੋ ਕਿ ਈਰਾਨ ਦੇ ਉੱਤੇ ਕਿੰਨੀ ਬੰਬਾਰਡਮੈਂਟ ਹੋ ਚੁੱਕੀ, ਈਰਾਨ ਨੇ ਕੀ ਕਰ ਲਿਆ ਅਮਰੀਕਾ ਨੇ ਕੀਤਾ ਕੁਛ ਨਾ। ਈਰਾਨ ਨੇ ਪੂਰੀ ਦੁਨੀਆ ਦਾ ਇਸ ਵਕਤ ਪੱਠਾ ਪਾਇਆ ਚੋਰ ਸਾਹਿਬ, ਮਤਲਬ ਇੱਕ ਹਿਸਾਬ ਦੇ ਨਾਲ ਇਸ ਤਰ੍ਹਾਂ ਕਿ ਚੋਕ ਹੋਇਆ ਪਿਆ ਕੰਮ, ਸਾਰੀ ਦੁਨੀਆ ਪਰੇਸ਼ਾਨ ਹੈ ਕਿ ਮਾਮਲਾ ਹੱਲ ਕਰੋ। ਉਹੀ ਮੈਂ ਲਿਆਉਣਾ ਚਾਹੁੰਦਾ ਕਿ ਉਹਨਾਂ ਦੇ ਅਮਰੀਕਾ ਮੈਂ ਜਿਹੜੀ ਗੱਲ ਕਹੀ ਸੀ ਕਿ ਇੰਤਜ਼ਾਰ ਕਰੋ, ਦੇਖੋ ਔਰ ਇੰਤਜ਼ਾਰ ਕਰੋ ਦੇ ਉੱਤੇ ਮੈਨੂੰ ਜਿਹੜੀ ਇੱਕ ਲੱਗਦੀ ਉਹਨਾਂ ਦੀ ਸਟ੍ਰੈਟਜੀ, ਠੀਕ ਉਹ ਸਟ੍ਰੈਟਜੀ ਕੀ ਮਤਲਬ ਹੈ? ਉਹ ਕਹਿ ਰਹੇ ਨੇ ਕਿ ਆਪ ਨਾ ਇਹ ਹੁਰਮਜ਼ ਦੇ ਜਿਹੜੇ ਵੱਡੇ ਸਟੇਕ ਹੋਲਡਰ ਨੇ, ਅਮਰੀਕਾ ਤੋਂ ਜ਼ਿਆਦਾ ਵੱਡੇ ਸਟੇਕ ਹੋਲਡਰ ਨੇ, ਟ੍ਰੇਡਿੰਗ ਸਟੇਕ ਹੋਲਡਰ, ਉਹਨਾਂ ਚ ਕੌਣ ਨੇ? ਉਹਨਾਂ ਚ ਯੂਰਪੀ ਯੂਨੀਅਨ ਨੇ, ਬਿਲਕੁਲ, ਉਹਨਾਂ ਚ ਬ੍ਰਿਟਨ ਨੇ, ਉਹਨਾਂ ਚ ਚੀਨ ਨੇ, ਠੀਕ ਹੈ, ਉਹਨਾਂ ਦੇ ਵਿੱਚੋਂ ਜਾਪਾਨ ਨੇ, ਉਹਨਾਂ ਚ ਕੋਰੀਆ। ਚਲੋ ਜਾਪਾਨ, ਕੋਰੀਆ ਅਮਰੀਕਾ ਦੇ ਇਤਿਹਾਦ ਵਿੱਚ ਸ਼ਾਮਿਲ ਕਰ ਲਓ। ਯੂਰਪੀ ਯੂਨੀਅਨ, ਬਰਤਾਨੀਆ ਜਿਹੜੇ ਅਮਰੀਕਾ ਤੋਂ ਪਾਰਟੀ ਉਹ ਬੇਸ ਕਰ ਗਏ। ਚੀਨ ਉਹ ਜਿੰਦੇ ਬਾਰੇ ਚ ਅਸੀਂ ਕਹਿੰਦੇ ਆ ਕਿ ਉਹ ਈਰਾਨ ਦੇ ਨਾਲ ਹੈਗਾ, ਉਹ ਬੈਠਾ ਉਹ ਕਹਿੰਦਾ ਕਿ ਜੀ ਬੰਦ ਹੈਗੀ ਤਾਂ ਤੁਸੀਂ ਖੁਲਾ ਲਓ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਮੈਂ ਤਾਂ ਬਲੌਕੇਡ ਲਾਇਆ ਈਰਾਨ ਦੇ ਵਾਸਤੇ, ਈਰਾਨ ਦਾ ਜਿਹੜਾ ਤੇਲ ਹੈ ਉਹ ਮੈਂ ਨਹੀਂ ਲੱਗਣ ਦੇਣਾ।
ਈਰਾਨ ਉਹਨਾਂ ਦੇ ਇਸ ਬਲੌਕੇਡ ਨੂੰ ਤੋੜ ਸਕਿਆ? ਅਸੂਲਨ ਤੇ ਜਿਨ੍ਹਾਂ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਈਰਾਨ ਦਾ ਤੇਲ ਨਹੀਂ ਲੰਘਣ ਦੇਣਾ, ਤੇ ਈਰਾਨ ਦੀ ਨੇਵੀ ਕਿੱਥੇ ਹੈਗੀ ਕਿ ਉਹਨਾਂ ਦਾ ਬਲੌਕੇਡ ਤੋੜ ਦੇਵੇ? ਲੇਕਿਨ ਉਹ ਨਹੀਂ ਤੋੜਿਆ ਨਾ। ਤੇ ਅਮਰੀਕਾ ਵੀ ਤੇ ਈਰਾਨ ਦਾ ਬਲੌਕੇਡ ਨਹੀਂ ਤੋੜ ਸਕਿਆ, ਉਹਨੇ ਤਾਂ ਜਵਾਬ ਚ ਆਪਣਾ ਲਾ ਲਿਆ ਨਾ। ਸਾਨੂੰ ਜ਼ਰੂਰ ਵੀ ਜਦੋਂ ਉਹਨੇ ਆਪਣਾ ਹੀ ਲਾਤਾ, ਉਹਨੂੰ ਕੀ ਜ਼ਰੂਰਤ ਹੈਗੀ? ਜਦੋਂ ਮਰਜ਼ੀ ਦਾਅਵੇ ਤਾਂ ਇਹ ਕਰ ਰਹੇ ਸਨ ਕਿ ਮੈਂ ਤੇ ਇੱਥੇ ਆ ਕੇ ਰਜੀਮ ਵੀ ਚੇਂਜ ਕਰਦਾ ਨਹੀਂ, ਮੈਂ ਤੇ ਆਪਨੇ ਮਸਲਾ ਕੰਟਰੋਲ ਵੀ ਕਰ ਲੈਣਾ, ਕੰਟਰੋਲ ਤੇ ਨਹੀਂ ਕਰ ਸਕਿਆ, ਬਲੌਕੇਡ ਕਰ ਸਕਿਆ। ਉਹ ਦੇਖੋ ਇੱਕ ਅਲੱਗ ਚੀਜ਼ ਹੈ। ਹਜੇ ਜਿਸਲੇ ਦੁਨੀਆ ਸ਼ੋਰ ਮਚਾਉਂਦੀ ਹੈ, ਉਹਦੇ ਅੰਦਰ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਨਾਲੋਂ ਅਮਰੀਕਾ ਦੇ ਅੰਦਰ ਸ਼ੋਰ ਜ਼ਿਆਦਾ ਹੈ। ਡੈਮੋਕ੍ਰੇਟਸ ਉਹਨਾਂ ਦੇ ਉੱਤੇ ਕਰ ਰਹੇ ਨੇ, ਯੂਰਪੀ ਨੈਟੋ ਉਹਨਾਂ ਦੇ ਉੱਤੇ ਕਰ ਰਹੀ ਕਿ ਅਸੀਂ ਨਹੀਂ ਕਰਨਾ, ਤੇ ਉਹਨਾਂ ਨੂੰ ਜੰਗ ਬੰਦ ਦਾ ਫਿਰ ਸਾਰੇ ਲੋਕਾਂ ਨੇ ਕਿਹਾ ਕਿ ਵੀ ਤੁਸੀਂ ਜੰਗ ਨੂੰ ਬੰਦ ਕਰ ਦਿਓ, ਚਾਹੇ ਉਹਨਾਂ ਦੇ ਆਪਣੇ ਵੀ ਹੋਣ, ਜੰਗ ਬੰਦ ਦਿਓ। ਠੀਕ ਹੈ ਜੀ। ਹੁਣ ਜੰਗ ਦੇ ਉੱਤੇ ਸਮਝੌਤਾ ਨਹੀਂ ਹੋ, ਅਗਰ ਨਹੀਂ ਹੁੰਦਾ ਸਮਝੌਤਾ ਇਹਦੇ ਉੱਤੇ, ਮਿਸਾਲ ਹੈ ਸਮਝੌਤਾ ਨਹੀਂ ਹੁੰਦਾ, ਪਾਰਟ ਪਲਾਨ ਬੀ ਪਲਾਨ ਦੀ ਗੱਲ ਕਰ ਰਹੇ ਨੇ। ਬੀ ਪਲਾਨ ਕੀ ਹੋਏਗਾ? ਬੀ ਪਲਾਨ ਦੇ ਉੱਤੇ ਇਹੋ ਹੀ ਹੋਏਗਾ ਕਿ ਦੁਬਾਰਾ ਇਹ ਸਟ੍ਰਾਈਕ ਸ਼ੁਰੂ ਹੋ ਜਾਣਗੀ। ਈਰਾਨ ਉੱਥੇ ਕੀ ਹੋਏਗਾ? ਲੋਕ ਫੇਰ ਮਰਨਗੇ, ਬਲੈਕ ਆਊਟ ਹੋਣਗੇ, ਅਨਾਜ ਦੀ ਕਿੱਲਤ ਹੋਏਗੀ, ਮਈਸ਼ਤ ਅੱਗੇ ਹੀ ਬੰਦ ਉੱਥੇ ਪਈ, ਬੁਰੇ ਹਾਲ ਨੇ। ਤੇ ਮੇਰਾ ਕਹਿਣ ਦਾ ਮਕਸਦ ਹੁੰਦਾ ਕਿ ਜਿਹੜੀ ਗਵਰਨਮੈਂਟਾਂ ਹੁੰਦੀਆਂ ਨੇ, ਜਿਹੜੇ ਉਸ ਮੁਲਕ ਨੂੰ ਚਲਾਉਣ ਵਾਲੇ ਕਾਇਦੀਨ ਹੁੰਦੇ ਨੇ, ਉਹ ਇਹ ਜਿਸਲੇ ਡੂ ਐਂਡ ਡਾਈ ਦੀ ਜਿਸਲੇ ਸਿਚੁਏਸ਼ਨ ਹੁੰਦੀ ਹੈ ਨਾ, ਜਿਸ ਜ਼ਿਹਨ ਦੇ ਵਿੱਚ ਰੱਖਣਾ ਇੱਕ ਫਲਸਫੇ ਦੇ ਤਹਿਤ ਵੀ ਕਿ ਜਿਸਲੇ ਕੋਈ ਮੁਲਕ ਇਹ ਕਵੇ ਕਿ ਮੈਂ ਮਰ ਜਾਵਾਂਗਾ, ਮੈਂ ਖੂਨ ਦੇ ਆਖਰੀ ਕਤਰੇ ਤੱਕ ਲੜਾਂਗਾ, ਦੂਸਰਾ ਇੱਕ ਫਰੀਕ ਨਹੀਂ ਇਹ ਗੱਲ ਕਰ ਰਿਹਾ, ਦੂਸਰਾ ਫਰੀਕ ਇਹ ਗੱਲ ਨਹੀਂ ਕਰ ਰਿਹਾ, ਇਹਦਾ ਮਤਲਬ ਹੈਗਾ ਕਿ ਉਹਦੇ ਕੋਲ ਕੁਛ ਨਹੀਂ ਹੈਗਾ, ਉਹ ਆਖਰ ਉਹਦੇ ਕੋਲ ਸਵਾਏ ਬਲੱਡ ਤੋਂ ਕੁਛ ਨਹੀਂ। लेकिन जैसा वैसे छोटे ਜਿਹੇ ਆਰਗੂਮੈਂਟ ਹੈ ਕਿ ਪਾਕਿਸਤਾਨ ਵੀ ਸ਼ੁਰੂ ਤੋਂ ਹੀ ਕਹਿੰਦਾ ਖੂਨ ਦੇ ਆਖਰੀ ਕਤਰੇ ਤੱਕ ਲੜਾਂਗੇ, ਤੇ ਜਿਹੜੇ ਮਹੀਨੇ 'ਚ ਅਸੀਂ ਬੈਠੇ ਆ 28 ਮਈ ਨੂੰ ਅਸੀਂ ਐਟਮੀ ਧਮਾਕੇ ਕੀਤੇ ਦੁਨੀਆ ਦੀ ਬਾਵਜੂਦ ਮੁਖਾਲਫਤ ਦੇ, 7-8 ਮਈ ਨੂੰ ਅਸੀਂ ਆਪਣੇ ਨਾਲੋਂ ਵੱਡੀ ਤਾਕਤ ਜਿਹੜੀ ਇੰਡੀਆ ਉਹਨੂੰ ਵੀ ਸ਼ਿਕਸਤ ਦਿੱਤੀ ਹੈ, ਤੇ ਅੱਜ ਤੱਕ ਪੂਰੀ ਦੁਨੀਆ 'ਚ ਇੱਕ ਅਹਿਮ ਪਲੇਅਰ ਦੇ ਤੌਰ ਤੇ ਹਾਂ। ਹਾਂਜੀ, ਹਮੇਸ਼ਾ ਇਹ ਕਿ ਜਿਸ ਦੇ मैली आंख करके देखा उसकी आंख निकाल। ठीक है। ਇਹਦੇ ਵਿੱਚ ਤੇ ਹਮ ਮਰ ਜਾਏਂਗੇ ਇਸ ਨਾਰੇ 'ਚ ਅਸੀਂ ਕਹਿੰਦੇ ਨੇ ਜਦੋਂ ਐਵੇਂ ਧਮਾਕੇ ਕੀਤੇ ਸਨ ਤੇ ਉਹਨਾਂ ਕਿਹਾ ਅਸੀਂ ਭੁੱਖ ਵੀ ਬਰਦਾਸ਼ਤ ਕਰ ਲਾਂਗੇ, ਨਹੀਂ ਲੇਕਿਨ ਗੱਲ ਇਹ ਕਰ ਰਹੇ ਕਿ ਉੱਥੇ ਵੀ ਤਾਂ ਯੂਰੇਨੀਅਮ ਦਾ ਮਸਲਾ ਹੀ ਹੈ ਨਾ ਚੋਈ ਸਾਹਿਬ। ਸਿਚੁਏਸ਼ਨ ਦੀ ਗੱਲ ਕਰ ਰਹੇ ਹਾਂ ਜਦੋਂ ਵਾਰ ਹੋ ਰਹੀ ਹੋ, ਜਦੋਂ ਦੋ ਮੁਲਕ ਇੱਕ ਦੂਸਰੇ ਦੇ ਨਾਲ ਲੜ ਰਹੇ ਹੋ, ਅਸੀਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹਨਾਂ ਨਾਲ ਗੱਲ ਕੀਤੀ। ਅਸੀਂ ਇਹ ਨਹੀਂ ਕਿਹਾ ਹੈਗਾ ਕਿ हमारे त्यारे अब के आए तो ये होगा, ਅਸੀਂ ਕਿਹਾ ਕਿ ਤੁਸੀਂ ਭੇਜੋ ਤੇ ਆਇਆ ਹੋਇਆ, ਅਸੀਂ ਕਰਕੇ ਦਿਖਾਤਾ। ਈਰਾਨ ਕਰਕੇ ਨਹੀਂ ਦਿਖਾ ਸਕਦੇ ਸਰ ਈਰਾਨ ਨੇ ਇਸਰਾਈਲ ਨੂੰ ਐਸਾ ਕੀਤਾ ਉਹਦਾ ਜਿਹੜਾ ਇੱਕ ਉਹਦੇ ਸਾਰੀ ਨਹੀਂ ਉਹਦੀ ਸਾਰੀ ਜਿਹੜਾ ਇੱਕ ਹੈ ਸੀ ਕਿ ਉਹ ਜਨਾਬ ਉਹਦੇ ਡੋਮ ਟੈਕਨੋਲੋਜੀ ਔਰ ਇਹ ਔਰ ਉਹ ਸਾਰਾ ਕੁਝ ਉਹਨਾਂ ਦੇ ਮੇਅਰ ਹੁੰਦੇ ਰਹੇ ਨੇ ਕਿ ਦੇਖੋ ਪੂਰਾ ਦਾ ਪੂਰਾ ਸ਼ਹਿਰ ਤਬਾਹ ਹੋ ਗਿਆ ਤੇ ਚੀਜ਼ਾਂ। ਦੇਖੋ ਤੁਸੀਂ ਉਹ ਇੱਕ ਅਲੱਗ ਗੱਲ ਕਰ ਰਹੇ ਹੋ, ਜਿਸ ਤਰ੍ਹਾਂ ਦਾ ਈਰਾਨ ਤੇ ਜੋ ਹੋਇਆ ਉਹ ਤਾਂ ਨਹੀਂ ਹੋਇਆ। ਅੱਜ ਵੀ ਤੁਸੀਂ ਮੁਜ਼ਾਕਰਾਤ ਜਿਹੜੀ ਹੋ ਰਹੀ ਹੈ ਕਿਹੜੀ ਸ਼ਰਾਇਤ ਉੱਤੇ ਹੋ ਰਹੀ ਹੈ? ਉਹਦੇ ਚ ਕੌਣ ਹੈਵੀ ਸ਼ਰਾਇਤ ਉੱਤੇ? ਅਮਰੀਕਾ ਦੀ ਸ਼ਰਾਇਤ ਹੈ ਨਾ ਯੂਰੇਨੀਅਮ ਦੇ ਉੱਤੇ, ਤੇ ਉਹਦੇ ਮੁਤਾਬਕ ਹੀ ਆਣਾ ਪਏਗਾ ਨਾ। ਇਹ ਤਾਂ ਨਹੀਂ ਹੋ ਸਕਦਾ ਕਿ ਜਿੰਨਾ ਤੁਸੀਂ ਐਟਮ ਬੰਬ ਬਣਾਉਣ ਦਾ ਐਲਾਨ ਕਰਦੇ ਹੋ ਉਹ ਤੁਹਾਨੂੰ ਰੋਕਿਆ ਤਾਂ ਨਹੀਂ, ਤੁਸੀਂ ਕਰਦੇ ਹੋ। ਹਾਲੇ ਐਟਮ ਤੱਕ ਪਹੁੰਚੇ ਨਹੀਂ ਨਾ, 60% ਕੀਤੀ ਉਹਦੇ ਲਈ 90% ਯੂਰੇਨੀਅਮ ਚਾਹੀਦੀ ਹੈ। ਤੁਹਾਡਾ ਰਹਿਬਰ ਤੱਕ ਉਹਨਾਂ ਨੇ ਸ਼ਹੀਦ ਕਰ ਦਿੱਤਾ ਹੈ, ਤੁਹਾਡੇ ਸਾਰੇ ਜਰਨੈਲ ਤੁਹਾਡੇ ਸ਼ਹੀਦ ਹੋ ਗਏ, ਤੁਹਾਡੇ ਸਾਇੰਸਦਾਨ ਤੁਹਾਡੇ ਸ਼ਹੀਦ ਹੋ ਗਏ, ਤੁਹਾਡੀਆਂ ਫਜ਼ਾਵਾਂ ਉਹਨਾਂ ਵਾਸਤੇ ਖੁੱਲੀਆਂ ਰਹੀਆਂ ਨੇ, ਉਹਨਾਂ ਦੇ ਪਾਇਲਟ ਜਹਾਜ਼ ਤੁਹਾਡੇ ਅੰਦਰ ਡਿੱਗ ਪਏ, ਉਹਨਾਂ ਦਾ ਆਪਰੇਸ਼ਨ ਕਰਕੇ ਉਹ ਬਾਹਰ ਲੈ ਗਏ। ਤੇ ਇਹ ਗੱਲਾਂ ਨੂੰ ਵੀ ਕਰਨਾ ਚਾਹੀਦਾ। ਜਜ਼ਬਾਤੀਆਤ ਦਾ ਇੱਕ ਅਲੱਗ ਸਿਲਸਿਲਾ ਹੈ, ਹਮਦਰਦੀ ਹੋਣਾ ਈਰਾਨ ਦੇ ਨਾਲ ਉਹ ਇੱਕ ਅਲੱਗ ਸਿਲਸਿਲਾ। ਸਾਡੀ ਵੀ ਹਮਦਰਦੀ ਹੈਗੀ ਹੈ, ਅਸੀਂ ਦੁਆਗੋ ਹੈਗੇ ਹਾਂ। ਜਿਹੜੇ ਕੱਲ ਵੀ ਮੈਂ ਗੱਲ ਕੀਤੀ ਸੀ ਕਿ ਪਾਕਿਸਤਾਨ ਦੇ ਜਿਹੜੇ ਚੀਫ ਆਫ ਸਾਡੇ ਫੀਲਡ ਮਾਰਸ਼ਲ ਉੱਥੇ ਗਏ ਨੇ। ਮੇਰਾ ਖਿਆਲ ਹੈ ਕਿ ਜੋ ਪੈਗਾਮ ਅਸੀਂ ਲੈ ਕੇ ਜਾ ਰਹੇ ਹਾਂ ਉਹ ਈਰਾਨ ਦੀ ਵਾਸਤੇ ਬਿਹਤਰੀਨ ਮੁਫਾਦ ਵਿੱਚ ਹੈਗਾ। ਸਾਡੇ ਤੋਂ ਜ਼ਿਆਦਾ ਸ਼ਾਇਦ ਈਰਾਨ ਦੀ ਹਮਦਰਦੀ ਕੋਈ ਨਹੀਂ ਕਰ ਰਿਹਾ ਮੁਲਕ ਇਸ ਵਕਤ। ਬਿਲਕੁਲ ਦੇਖੋ ਸਾਊਦੀ ਅਰਬ ਔਰ ਦੂਸਰੇ ਅਰਬ ਮਮਾਲਕ ਵੀ ਜਿਸ ਤਰ੍ਹਾਂ ਉਹਨਾਂ ਤੇ ਅਟੈਕ ਹੋਏ ਨੇ ਤੇ ਉਹ ਵੀ ਕੁਝ ਕਰ ਸਕਦੇ ਸਨ। ਪਾਕਿਸਤਾਨ ਹੀ ਹੈ ਨਾ ਵੀ ਉਹਨਾਂ ਬਿਲਕੁਲ ਠੀਕ। ਅਮਰੀਕਾ ਦੇ ਨਾਲ ਵੀ ਪਾਕਿਸਤਾਨ ਹੀ ਹੈ ਨਾ ਵੀ ਕਿ ਰੋਲ ਪਲੇ ਕਰ ਰਿਹਾ ਤੇ ਵੀ ਨਹੀਂ ਤੁਸੀਂ, ਔਰ ਪਾਕਿਸਤਾਨ ਉਹਨਾਂ ਨੂੰ ਜਾ ਕੇ ਸਮਝਾ ਵੀ ਰਿਹਾ। ਮੈਨੂੰ ਇਹੋ ਹੀ ਗੱਲ ਲੱਗ ਰਹੀ ਹੈ ਕਿ ਈਰਾਨ ਦੇ ਅੰਦਰ ਜਿਹੜਾ ਉਹਨਾਂ ਦਾ ਪਾਵਰ ਸਟਰਕਚਰ ਹੈਗਾ ਉਹ ਹਜੇ ਕਿਸੇ ਇੱਕ ਨਤੀਜੇ ਤੇ ਨਹੀਂ ਪਹੁੰਚ ਪਾ ਰਿਹਾ। ਯੂਰੇਨੀਅਮ ਦੇ ਉੱਤੇ ਮੈਂ ਅੱਗੇ ਵੀ ਕਈ ਵਾਰੀ ਗੱਲ ਕਰ ਚੁੱਕਿਆ, ਮੈਂ ਇਹਦੇ ਤੇ ਸਮਝੌਤਾ ਕਰਨਾ ਪਿਆ। ਇਹ ਤਾਂ ਪੋਸੀਬਲ ਨਹੀਂ ਹੈਗਾ। ਠੀਕ ਹੈ ਨਾ ਜੀ, ਕਿ ਤੁਸੀਂ ਕਹੋ ਕਿ ਜੀ ਅਸੀਂ ਯੂਰੇਨੀਅਮ ਦੇ ਉੱਤੇ ਕੁਝ ਨਹੀਂ ਕਰਨਾ ਤੇ ਫਿਰ ਤੇ ਕੋਈ ਸਮਝੌਤਾ ਨਹੀਂ ਹੈਗਾ। ਆਪ ਨੇ ਹਰਮਜ਼ ਤੁਹਾਨੂੰ ਖੋਲਣੀ ਪੈਣੀ।
ਇਹ ਵੀ ਤੁਸੀਂ ਜ਼ਿਆਦਾ ਦੇਰ ਬੰਦ ਨਹੀਂ ਰੱਖ ਸਕਦੇ। ਕਿੰਨੀ ਕੁ ਦੇਰ ਬੰਦ ਆਪਣਾ ਹੀ ਨੁਕਸਾਨ ਕਰਨਾ। ਆਪਣਾ ਮਸਤ ਪਹਿਲੇ ਵੀ ਖੋਲਤੀ ਸੀ ਜਦੋਂ ਅਮਰੀਕਾ ਨੇ ਬਲੌਕੇਟ ਕੀਤਾ, ਦੁਬਾਰਾ ਬੰਦ ਕਰਤੀ। ਅਸੀਂ ਅੱਛੇ ਦੀ ਉਮੀਦ ਕਰਦੇ ਹਾਂ ਕਿ ਅੱਛੇ ਦੀ ਉਮੀਦ ਹੋਵੇ। ਅਸੀਂ ਕਹਿ ਰਹੇ ਹਾਂ, ਮੈਂ ਇਹ ਕਹਿ ਰਿਹਾ ਹਾਂ ਕਿ ਪਾਰਟ ਬੀ, ਪਲਾਨ ਬੀ ਦੀ ਨੌਬਤ ਨਾ ਆਏ। ਔਰ ਜਿਹੜਾ ਇਸਲਾਹ ਪਸੰਦ ਗਰੁੱਪ ਹੈ, ਜਿਹੜਾ ਅਮਨ ਦਾ ਖਵਾਹਿਸ਼ਮੰਦ ਗਰੁੱਪ ਹੈ ਇਰਾਨੀ ਪਾਵਰ ਸਟਰਕਚਰ ਦੇ ਵਿੱਚ, ਮੈਂ ਉਹਨਾਂ ਵਾਸਤੇ ਕਹਿੰਦੇ ਆ ਕਿ ਉਹ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਵਿਨ ਕਰਕੇ ਔਰ ਆਪਣੇ ਸਮਾਜ ਦੇ ਤੇ ਹਤਮੀ ਸ਼ਕਲ ਹੋ ਜਾਵੇ। ਅੱਜ ਕਾਲੀ ਬਾਪ ਸਾਹਿਬ ਨਾਲ ਵੀ ਹੋਈਆਂ ਮੁਲਾਕਾਤਾਂ, ਤੇ ਦੇਖਣਾ ਇਹ ਹੈਗਾ ਕਿ ਦੇਖੋ ਗੱਲ ਹੈਗੀ ਕਿ ਜਦ ਤੱਕ ਤੁਸੀਂ ਦੁਨੀਆ ਦੀ ਹਿਸਟਰੀ ਦੇ ਅੰਦਰ ਜੰਗਾਂ ਖਤਮ ਹੁੰਦੀਆਂ ਨੇ ਕੁਝ ਲੈ ਦੇ ਕੇ, ਜਿਹੜੀ ਅੱਜ ਤੱਕ ਪੂਰੀ ਹਿਸਟਰੀ ਦੇ ਵਿੱਚ ਤੁਸੀਂ ਸੈਕੰਡ ਵਰਲਡ ਵਾਰ ਦੇਖ ਲਓ, ਉਹਨਾਂ ਦੇ ਵਿੱਚ ਵੱਡੀਆਂ ਤਾਕਤਾਂ ਜਿਹੜੀਆਂ ਵਿਨ ਕੀਤੀਆਂ ਜਿਨ੍ਹਾਂ ਨੇ, ਉਹਨਾਂ ਨੇ ਆਪਣੀ ਮਰਜ਼ੀ ਦੇ ਨਕਸ਼ੇ ਬਣਾਏ, ਆਪਣੀ ਮਰਜ਼ੀ ਦੀ ਸ਼ਰਾਇਤ ਲਈਆਂ, ਔਰ ਉਹ ਜਿਨ੍ਹਾਂ ਦੇ ਉੱਤੇ ਸ਼ਰਾਇਤ ਲਾਗੂ ਹੋਈਆਂ ਉਹ ਬਾਅਦ ਚੋਂ ਨਿਕਲ ਗਈਆਂ। ਵਜ੍ਹਾ ਕੀ ਸੀ ਕਿ ਟੇਬਲ ਤੇ ਬੈਠ ਕੇ ਉਹਨਾਂ ਨੇ ਵੀ ਕੁਛ ਨਾ ਕੁਛ ਆਪਣੇ ਵਾਸਤੇ ਲਿਆ। ਤੇ ਇਸ ਵਕਤ ਵੀ ਮੇਰਾ ਖਿਆਲ ਹੈ ਕਿ ਪਾਕਿਸਤਾਨ ਜੋ ਰੋਲ ਪਲੇ ਕਰ ਰਿਹਾ ਹੈ ਉਹ ਈਰਾਨ ਦੀ ਕਿਆਦਤ ਵਾਸਤੇ, ਈਰਾਨ ਦੀ ਸਾਲਬੀਅਤ ਵਾਸਤੇ, ਈਰਾਨ ਦੇ ਪੀਪਲਸ ਦੀ ਬਕਾ ਵਾਸਤੇ, ਉਹਨਾਂ ਦੇ ਅਮਨ ਵਾਸਤੇ। ਮੇਰਾ ਖਿਆਲ ਹੈ ਕਿ ਪਾਕਿਸਤਾਨ ਦੀਆਂ ਜਿਹੜੀਆਂ ਮੁਖਲਸਾਨਾ ਕੋਸ਼ਿਸ਼ਾਂ ਨੇ ਉਹ ਈਰਾਨ ਦੇ ਪਾਵਰ ਸਟਰਕਚਰ ਦੇ ਵਿੱਚ ਵੀ ਇੱਕ ਗਰੁੱਪ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਔਰ ਮੇਰੀ ਇਹ ਦੁਆ ਹੈਗਾ ਕਿ ਜਿਹੜਾ ਅਮਨ ਦੀ ਤਰਫ ਆਉਣਾ ਚਾਹ ਰਿਹਾ ਹੈ ਉਸ ਪਾਵਰ ਸਟਰਕਚਰ ਦੇ ਵਿੱਚੋਂ ਗਾਲਬ ਹਸੀਅਤ ਆ ਜਾਵੇ, ਉਹਨਾਂ ਦੀ ਪੋਜੀਸ਼ਨ ਗਾਲਬ ਹੋਵੇ, ਤਾਂ ਕਿ ਉਹ ਇਹਦੇ ਤੋਂ ਸਾਈਨ ਕਰਨ। ਔਰ ਈਰਾਨ ਇੱਕ ਤੇ ਉਹਨਾਂ ਦੀ ਆਪਨੇ ਹੁਰਮਤ, ਵੈਸੇ ਤਾਂ ਅਰਬ ਮੀਡੀਆ ਤੇ ਕਹਿ ਰਿਹਾ ਕਿ ਬਹੁਤ ਕਰੀਬ ਪਹੁੰਚ ਗਏ ਨੇ ਫਾਈਨਲ ਮਾਮਲਾ। ਇਹ ਜਿਸਲੇ ਹਿਸਟਰੀ ਦੇ ਅੰਦਰ ਬਾਜ਼ ਔਕਾਤ ਇੱਕ ਪੁਆਇੰਟ ਦੇ ਉੱਤੇ ਕੰਮ ਨਿਬੜਦਾ ਉਹ ਖਰਾਬ ਹੋ ਜਾਂਦਾ। ਜਦ ਤੱਕ ਖਤਮੀ ਚੀਜ਼ਾਂ ਸਾਈਨ ਨਹੀਂ ਹੋ ਜਾਂਦੀਆਂ ਉਨੀ ਦੇਰ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਹੁੰਦਾ, ਕਿਉਂਕਿ ਜਿਹੜੇ ਪਾਵਰ ਬ੍ਰੋਕਰਸ ਹੁੰਦੇ ਨੇ ਅੰਦਰ ਉਹ ਮੁxtਲਿਫ ਆਪਣੇ ਆਪਣੇ ਇੰਟਰਸਟ ਦੇ ਵਾਸਤੇ ਉਹ ਮੈਨੂਵਰ ਕਰ ਰਹੇ ਹੁੰਦੇ ਨੇ ਚੀਜ਼ਾਂ। ਹੁਣ ਇਸ ਕਨਫਲਿਕਟ ਦੇ ਅੰਦਰ ਜਿੰਨੀਆਂ ਬਿਗ ਪਾਵਰਸ ਜਿਹੜੀਆਂ ਨੇ ਉਹ ਆਪਣੇ ਆਪਣੇ ਇੰਟਰਸਟ ਲੈ ਕੇ ਉਹ ਵੀ ਨਾਲ ਟੇਬਲ ਦੇ ਗਿਰਦ ਫਿਰ ਰਹੀਆਂ। ਜ਼ਾਹਿਰ ਹੈ ਉਹ ਚੀਜ਼ਾਂ ਸ਼ਾਮਿਲ ਨੇ, ਰਾਬਤੇ ਵੀ ਚੱਲ ਰਹੇ ਨੇ ਉਹਦੇ ਨਾਲ। ਈਰਾਨ ਦੇ ਨਾਲ ਕੋਈ ਹਮਦਰਦੀ ਨਹੀਂ। ਈਰਾਨ ਅਗਰ ਬੈਟਲਫੀਲਡ ਵੀ ਬਣ ਜਾਵੇ ਤਾਂ ਉਹਨਾਂ ਨੂੰ ਕੀ ਮਸਲਾ ਹੈ? ਈਰਾਨ ਅਗਰ ਬੈਟਲਫੀਲਡ ਬਣ ਜਾਂਦਾ ਉਹ ਤਾਂ ਤਨਾਜ਼ਾ ਨਹੀਂ ਹੁੰਦਾ। ਫਰਜ਼ ਕਰੋ ਇੱਕ ਆਪਸ਼ਨ ਲੈਣੇ ਆ ਕਿ ਉੱਥੇ ਉਹ ਗਰਾਊਂਡ ਫੋਰਸਿਸ ਉਤਾਰ ਲੈਂਦੇ ਨੇ, ਉੱਥੇ ਗਵਰਨਮੈਂਟ ਅਬੂਰੀ ਬਣਾ ਲੈਂਦੇ ਨੇ, ਆਪਣੀ ਬਣਾ ਲੈਂਦੇ ਨੇ, ਗੁਰੀਲਾ ਵਾਰ ਸ਼ੁਰੂ ਹੋਈ ਹੈ 10 ਸਾਲ ਚੱਲਦੀ ਰਹਿੰਦੀ ਤੇ ਲੱਗੀ ਰਵੇ। ਅਮਰੀਕਾ ਦੇ ਵਸਾਇਲ ਲੱਗਣਗੇ ਨਾ, ਅਮਰੀਕਾ ਬਲੀਡ ਹੋਏਗਾ, ਉਹਦਾ ਚੀਨ ਨੂੰ ਫਾਇਦਾ ਹੋਏਗਾ, ਰੂਸ ਨੂੰ ਫਾਇਦਾ ਹੋਏਗਾ, ਉਹਨਾਂ ਇਰਾਨੀਆਂ ਨੂੰ ਤਾਂ ਫਾਇਦਾ ਨਹੀਂ ਹੋਏਗਾ। ਈਰਾਨ ਦੀ ਸਰਜ਼ਮੀਨ ਤੇ ਬਾਰੂਦ ਔਰ ਬਲੱਡ ਦੀ ਜਗ੍ਹਾ ਹੋਏਗੀ ਨਾ। और जिससे होन भी, क्योंकि ज़ाहिर होन भी ने सिविलियन बारूद ਦਾ ਨਿਸ਼ਾਨਾ ਬਣਾਇਆ ਉੱਥੇ ਇਹ ਚੀਜ਼ਾਂ ਹੋਣਗੀਆਂ। ਤੇ ਉਹ ਅਮਰੀਕਾ ਅਗਰ ਕੋਲੈਪਸ ਹੋਏਗਾ ਤੇ ਉਹਨੂੰ ਰਿਪਲੇਸ ਕੌਣ ਕਰੇਗਾ? ਉਹਨੂੰ ਰਿਪਲੇਸ ਚੀਨ ਕਰੇਗਾ, ਉਹਨੂੰ ਰਿਪਲੇਸ ਯੂਰਪੀ ਯੂਨੀਅਨ ਕਰੇਗੀ, ਉਹਨੂੰ ਰੂਸ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਕਰਨਗੇ। ਈਰਾਨ ਤੇ ਉਹਨੂੰ ਰਿਪਲੇਸ ਨਹੀਂ ਕਰੇਗਾ। ਸਹੀ, ਈਰਾਨ ਤੇ ਕਦੇ ਰਿਪਲੇਸ ਨਹੀਂ ਕਰ ਸਕਦਾ। ਤੇ ਮੇਰਾ ਤਜ਼ੀਆ ਇਹਦੇ 'ਚ ਇਹ ਹੀ ਹੈਗਾ ਕਿ ਈਰਾਨ ਦੀ ਜਿਹੜੀ ਕਿਆਦਤ ਹੈਗੀ ਹੈ ਉਹਨਾਂ ਦੇ ਵਿੱਚ ਲੋਕ ਬੜੇ ਜ਼ਹੀਨ ਨੇ ਔਰ ਇਹਨਾਂ ਚੀਜ਼ਾਂ ਨੂੰ ਸਮਝ ਰਹੇ ਨੇ। ਤੇ ਲੇਕਿਨ ਈਰਾਨ ਦੇ ਸਟਰਕਚਰ ਦੇ ਅੰਦਰ ਵੀ ਕੁਝ ਲੋਕ ਐਸੇ ਨੇ ਜਿਹੜੇ ਉਹ ਸ਼ਾਇਦ ਉਹ ਮੁਮਕਿਨ ਹੈਗਾ ਕਿ ਉਹਨਾਂ ਦੀ ਫੀਲਿੰਗਸ ਦਰੁਸਤ ਹੋਣ। ਦੇਖੋ ਨਾ ਕਿ ਅਗਰ ਉਹਨਾਂ ਦੀ ਫੀਲਿੰਗਸ ਦੇਖੋ ਇਸ ਵਕਤ ਹਕਾਇਕ ਨੂੰ ਦੇਖ ਕੇ ਤੇ ਫਿਰ ਉਹਦੇ ਨਾਲ चलना पड़ेगा। हाँ चो साहब, लेकिन मामला सिर्फ इतने क्योंकि ब्रेक का वक्त हो गया, बस क्विकली करना है कंक्लूड कि मामला तो सिर्फ है ना कि ਤੁਸੀਂ ਅਮਰੀਕਾ ਦੀ ਖਾਹਿਸ਼ ਹੈ ਕਿ ਟੋਟਲ ਉਹ ਸਰੈਂਡਰ ਕਰ ਲੈਣ ਉਹਦੀ ਸ਼ਰਾਇਤ ਦੇ ਉੱਤੇ, ਔਰ ਉਹ ਚਾਹ ਰਹੇ ਨੇ ਕਿ ਵਿਨ-ਵਿਨ ਸਿਚੁਏਸ਼ਨ ਦੋਵਾਂ ਪਾਰਟੀਆਂ ਵਾਸਤੇ ਹੋਵੇ ਤਾਂ ਕਿ ਦੋਨਾਂ ਨੇ ਆਪਣੇ ਆਪਣੇ ਲੋਕਾਂ ਨੂੰ ਸੈਟੀਸਫਾਈ ਕਰਨਾ। ਵਿਨ-ਵਿਨ ਟਾਈਪ ਹੀ ਹੋਵੇ। ਠੀਕ ਹੋਵੇ, ਇਹ ਤੇ ਪ੍ਰੈਜ਼ੀਡੈਂਟ ਟਰੰਪ ਨੂੰ ਉਹਨਾਂ ਦੀ ਟੀਮ ਨੂੰ ਵੀ ਪਤਾ ਕਿ ਸਰੈਂਡਰ ਵਾਲਾ ਤੇ ਚੱਕਰ ਕੋਈ ਨਹੀਂ ਹੋਣਾ। ਗੱਲਾਂ ਕਰਨੀਆਂ ਇੱਕ ਅਲੱਗ ਚੀਜ਼ ਹੈ, ਲੇਕਿਨ ਹੋਏਗਾ ਇਸੇ ਤਰ੍ਹਾਂ ਹੀ। ਠੀਕ, ਤੇ ਕੁਝ ਚੀਜ਼ਾਂ ਦੇਣੀਆਂ ਪੈਣਗੀਆਂ, ਕੁਝ ਬੈਨੀਫਿਟ ਈਰਾਨ ਨੂੰ ਵੀ ਹੋਣਗੇ, ਜ਼ਾਹਿਰ ਹੈ ਨਾ ਹੋਣ, ਲੇਕਿਨ ਯੂਰੇਨੀਅਮ ਟਾਈਪ ਬੈਨੀਫਿਟ ਨਹੀਂ ਹੋਣ। ਸਹੀ, ਚਲੋ ਠੀਕ। ਨਾਜ਼ਰੀਨ, ਤੁਸੀਂ ਤਫਸੀਲ ਨਾਲ ਈਰਾਨ ਦੇ ਮਾਮਲੇ ਤੇ ਜੋ ਸਭ ਦਾ ਤਜਜ਼ੀਆ ਜਰਾ ਸੁਣਿਆ, ਤੇ ਹੁਣ ਪ੍ਰੋਗਰਾਮ 'ਚ ਵਕਤ ਹੈ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ
ਵੈਲਕਮ ਬੈਕ ਨਾਜ਼ਰੀਨ। ਨਾਜ਼ਰੀਨ, ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਇੱਕ ਬੜਾ ਵੱਡਾ ਚੈਲੰਜ ਜਿਹੜਾ ਵੇ ਉਹ ਦਰਪੇਸ਼ ਹੈ। ਕਈ ਦਹਾਈਆਂ ਤੋਂ ਇਹ ਜੰਗ ਅਸੀਂ ਲੜ ਰਹੇ ਹਾਂ ਤੇ ਹੁਣ ਵੀ ਬੰਨੂ ਦੇ ਵਿੱਚ ਜਿਹੜੇ ਸਿਕਿਉਰਿਟੀ ਫੋਰਸਸ ਨੇ ਉਹਨਾਂ ਨੇ ਦਹਿਸ਼ਤਗਰਦਾਂ ਦੇ ਖਿਲਾਫ ਇੰਟੈਲੀਜੈਂਸ ਬੇਸ ਆਪਰੇਸ਼ਨ ਕੀਤਾ ਤੇ ਕ੍ਰਾਸ ਫਾਇਰਿੰਗ ਹੋਈ। 8 ਦਹਿਸ਼ਤਗਰਦ ਜਿਹੜੇ ਨੇ ਉਹਨਾਂ ਨੂੰ ਜਨਮ ਵਾਸਲ ਕਰਤਾ। ਤੇ ਦੂਸਰੀ ਤਰਫ ਇੱਕ ਹੋਰ ਬੰਨੂ ਪੁਲਿਸ ਨੇ ਵੀ ਇੱਕ ਬਰਵਕ ਕਾਰਵਾਈ ਕੀਤੀ ਔਰ 10 ਕਿਲੋ ਵਜ਼ਨੀ ਇੱਕ ਰਿਮੋਟ ਕੰਟਰੋਲ ਬੰਬ ਜਿਹੜਾ ਵੇ ਉਹ ਮਿਰਾਨ ਸ਼ਾਹ ਰੋਡ ਤੇ ਗੁਲਜ਼ਮਾਨ ਮਸਜਿਦ ਦੇ ਕੋਲ ਨਸਬ ਕੀਤਾ ਗਿਆ ਸੀ, ਉਹਨੂੰ ਨਕਾਰਾ ਬਣਾ ਦਿੱਤਾ ਗਿਆ ਔਰ ਜ਼ਾਹਿਰ ਇੱਕ ਬੜਾ ਵੱਡਾ ਨੁਕਸਾਨ ਜਿਹੜਾ ਵੇ ਹੋਣ ਤੋਂ ਬਚਿਆ। ਤੇ ਚੋਰ ਸਾਹਿਬ ਨਾਲ ਚੱਲਦੇ ਹਾਂ ਔਰ ਉਹਨਾਂ ਕੋਲ ਪੁੱਛਦੇ ਹਾਂ ਕਿ ਇਹ ਦਹਿਸ਼ਤਗਰਦੀ ਦਾ ਜਿਹੜਾ ਚੈਲੰਜ ਹੈ ਇਹ ਪਾਕਿਸਤਾਨ ਨੇ ਬੜੀ ਮੌਸਰ ਕਾਰਵਾਈਆਂ ਕੀਤੀਆਂ, ਹਾਲੇ ਵੀ ਕਰ ਰਿਹਾ ਹੈ, ਲੇਕਿਨ ਇਹ ਤਾਂ ਸਾਡੀ ਮੁਕੰਮਲ ਜਾਨ ਕਿਉਂ ਨਹੀਂ ਛੁੱਟ ਰਹੀ? ਚੋਰ ਸਾਹਿਬ ਜੀ ਇਹ ਜੰਗ ਵਿੱਚ ਅਸੀਂ ਕੋਈ 80,000 ਤੋਂ ਜ਼ਿਆਦਾ ਸ਼ਹਾਦਤਾਂ ਵੀ ਸਾਡੀਆਂ ਹੋਈਆਂ ਨੇ, ਕੁਰਬਾਨੀਆਂ ਦਿੱਤੀਆਂ ਨੇ, ਵਸਾਇਲ ਲੱਗੇ ਨੇ, ਕਈ ਦਹਾਈਆਂ ਤੋਂ ਗਲੀ ਮੱਲਿਆਂ 'ਚ ਅਸੀਂ ਲੜਾਈ ਲੜੀ ਹੈ। ਇਹ ਹੁਣ ਗੋ ਕੇ ਜ਼ੋਰ ਤੇ ਪਹਿਲਾਂ ਨਾਲ ਟੁੱਟ ਗਿਆ ਲੇਕਿਨ ਹਾਲੇ ਵੀ ਕੁਝ ਇਲਾਕਿਆਂ ਦੇ ਵਿੱਚ ਹੈ। ਤੇ ਕਿੱਥੇ ਕਮਜ਼ੋਰੀਆਂ ਨੇ? ਨੈਸ਼ਨਲ ਐਕਸ਼ਨ ਪਲਾਨ ਦੇ ਵਿੱਚ ਕੁਝ ਸੂਬਿਆਂ ਦੇ ਤੇ ਵਫਾਕ ਦੇ ਦਰਮਿਆਨ ਕੋਈ ਇੰਟੈਲੀਜੈਂਸ ਸ਼ੇਅਰਿੰਗ ਦੇ ਮਾਮਲਾਤ ਵਿੱਚ ਕੋਆਰਡੀਨੇਸ਼ਨ ਦਾ ਮਸਾਇਲ ਨੇ ਜਾਂ ਪ੍ਰੋਪਰ ਮੈਕੈਨਿਜ਼ਮ ਤੇ ਖਰਚ ਨਹੀਂ ਹੋਇਆ, ਸਟ੍ਰੈਟਜੀ ਦੇ ਮਸਲੇ। ਤੁਹਾਨੂੰ ਕੀ ਲੱਗਦਾ ਹੈ ਇਸ ਹਵਾਲੇ ਨਾਲ? ਨਹੀਂ, ਇਹਦੇ 'ਚ ਦੇਖੋ ਕਮਜ਼ੋਰੀਆਂ ਤੇ ਖੈਰ ਬਹੁਤ ਜ਼ਿਆਦਾ ਨੇ। ਇਹਦੇ 'ਚ ਕੋਈ ਬਿਆਨੀਏ ਦੀ ਕਮਜ਼ੋਰੀ ਮੌਜੂਦ ਹੈ। ਅਸੀਂ ਉਹਦੇ ਤੇ ਕਈ ਵਾਰੀ ਗੱਲ ਕੀਤੀ ਹੈ। ਸਾਡੇ ਅਸੀਂ ਜਿਹੜਾ ਇੱਕ ਕਾਊਂਟਰ ਬਿਆਨੀਆਂ ਟੈਰਰਿਸਟਾਂ ਦੇ ਅਗੇਂਸਟ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ। ਦੂਸਰੀ ਤਰਫ ਪੂਰੇ ਪਾਕਿਸਤਾਨ 'ਚ ਕੁਝ ਖਾਸ ਇਲਾਕਿਆਂ 'ਚ ਨਹੀਂ, ਪੂਰੇ ਪਾਕਿਸਤਾਨ ਦੇ ਵਿੱਚ ਬਿਆਨੀਆਂ ਜਦੋਂ ਗੱਲ ਹੁੰਦੀ ਤੇ ਉਹਦੇ 'ਚ ਪੂਰੇ ਪਾਕਿਸਤਾਨ ਦੀ ਅਸੀਂ ਗੱਲ ਕਰਾਂਗੇ, ਇੰਟੈਲੈਕਚੁਅਲ ਸਤ੍ਹਾ ਦੇ ਉੱਤੇ ਗੱਲ ਕਰਾਂਗੇ, ਸ਼ਾਇਰ ਅਦੀਬਾਂ ਦੀ ਸਤ੍ਹਾ ਦੇ ਉੱਤੇ ਗੱਲ ਕਰਾਂਗੇ, ਅਹਿਲੇ ਇਲਮ ਦੀ ਸਤ੍ਹਾ ਦੇ ਉੱਤੇ ਅਸੀਂ ਗੱਲ ਕਰਾਂਗੇ, ਪੋਲੀਟੀਕਲ ਲੀਡਰਸ਼ਿਪ ਦੀ ਉੱਤੇ ਅਸੀਂ ਗੱਲ ਕਰਾਂਗੇ, ਮਜ਼ਹਬੀ ਜਿਹੜੀ ਸਾਡੀ ਕਿਆਦਤ ਹੈਗੀ ਉਹਨਾਂ ਦੇ ਉੱਤੇ ਅਸੀਂ ਇੱਕ ਗੱਲ ਕਰਾਂਗੇ, ਸਾਫੀਆਂ ਦੇ ਉੱਤੇ ਗੱਲ ਕਰਾਂਗੇ, ਐਨਲਿਸਟਸ ਦੇ ਉੱਤੇ ਗੱਲ ਕਰਾਂਗੇ ਤੇ ਸਟ੍ਰੈਟੇਜਿਸਟ ਦੇ ਉੱਤੇ ਅਸੀਂ ਗੱਲ ਕਰਾਂਗੇ। ਜਿਹੜੀਆਂ ਮੁਖਤਲਿਫ ਆਰਗੇਨਾਈਜੇਸ਼ਨ ਤਨਜ਼ੀਮਾਂ ਹੁੰਦੀਆਂ ਨੇ, ਸਿਵਲ ਸੁਸਾਇਟੀ ਐਨਜੀਓਜ਼ ਨੇ, ਐਨਜੀਓਜ਼ ਨੇ, ਹਿਊਮਨ ਰਾਈਟਸ ਦੀਆਂ ਵਕਲਾ ਦੀਆਂ ਤਨਜ਼ੀਮਾਂ ਨੇ, ਮਤਲਬ ਕਿ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਤਾਜਰ ਬਹੁਤ ਅਹਿਮ ਹੈ ਸਰ ਦੀਆਂ ਅੰਜਮਨਾਂ ਨੇ। ਤੁਸੀਂ ਅਗਰ ਅਸੀਂ ਦੇਖ ਰਹੇ ਹਾਂ ਤੇ ਇਹ ਜਿਹੜੀ ਤੁਸੀਂ ਕਾਰਵਾਈਆਂ ਦਾ ਜ਼ਿਕਰ ਕਰ ਰਹੇ ਹੋ, ਇਹ ਇਹਨਾਂ ਨੂੰ ਮੈਂ ਕਹਾਂਗਾ ਕਿ ਇਹ ਅਸੀਂ ਇੰਤਜ਼ਾਮੀ ਨਵੀਅਤ ਦੀਆਂ ਤੇ ਇੱਕ ਅਸਕਰੀ ਨਵੀਅਤ ਦੀਆਂ ਕਾਰਵਾਈਆਂ ਇੰਟੈਲੀਜੈਂਸ ਠੀਕ ਗੋ ਸਾਡੇ ਬਿਲਾਸ਼ੁਬਾ ਸਾਡੇ ਜਿਹੜੇ ਅਦਾਰੇ ਨੇ, ਇੰਟੈਲੀਜੈਂਸ ਅਦਾਰੇ ਨੇ, ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਬੜੇ ਅਰਸੇ ਤੋਂ ਇਹ ਕੰਮ ਕਰ ਰਹੇ ਨੇ। ਔਰ ਸਾਡੀ ਜਿਹੜੀ ਸਿਕਿਉਰਿਟੀ ਫੋਰਸਿਸ ਨੇ ਉਹ ਵੀ ਮੁਸਲਸਲ ਕੁਰਬਾਨੀਆਂ ਦੇ ਰਹੇ ਨੇ ਔਰ ਦਹਿਸ਼ਤਗਰਦਾਂ ਦੇ ਖਿਲਾਫ ਉਹ ਕਾਰਵਾਈਆਂ ਕਰ ਰਹੇ ਨੇ। ਲੇਕਿਨ ਅਗਰ ਅਸੀਂ ਮਜਮੂਈ ਸੂਰਤ ਹਾਲ ਨੂੰ ਅਸੀਂ ਦੇਖਦੇ ਹਾਂ, ਕੁਝ ਸੂਬਿਆਂ ਦੇ ਵਿੱਚ ਪ੍ਰੋਬਲਮ ਨਜ਼ਰ ਆਉਂਦੀ ਹੈ, ਕੁਝ ਪੋਲੀਟੀਕਲ ਐਲੀਮੈਂਟ ਜਿਹੜਾ ਐਸਾ ਪਾਕਿਸਤਾਨ ਦੇ ਅੰਦਰ। ਦੇਖੋ ਅਫਗਾਨਿਸਤਾਨ ਦੀ ਜੇ ਅਗਰ ਅਸੀਂ ਗੱਲ ਕਰਨੇ ਆ ਉਹ ਤੇ ਵਾਜ਼ਿਹ ਹੋ ਗਈ ਗੱਲ, ਉਹ ਢੱਕੀ ਛੁਪੀ ਗੱਲ ਕੋਈ ਨਹੀਂ ਰਹਿ ਗਈ। ਯਾਨੀ ਦੁਸ਼ਮਣ ਕਲੀਅਰ ਸਾਨੂੰ ਨਜ਼ਰ ਆਉਂਦਾ ਕਿ ਇੱਥੇ ਮੌਜੂਦ ਹੈਗਾ, ਉਹ ਕਿੰਨਾ ਮੱਕਾਰ ਹੈਗਾ, ਉਹ ਵੀ ਸਾਨੂੰ ਪਤਾ ਚੱਲ ਗਿਆ ਹੈ ਕਿ ਵੀ ਇਹ ਕਿੰਨਾ ਕੀ ਕਰਦਾ ਹੈ, ਝੂਠ ਕਿਵੇਂ ਬੋਲਦਾ ਹੈ ਔਰ ਕਿਸ ਤਰੀਕੇ ਦੇ ਨਾਲ ਮੁਨਾਫਕਾਨਾ ਤਰਜ਼ੇ ਅਖਤਿਆਰ ਕਰਦਾ ਹੈ ਤੇ ਉਹ ਕਿਸ ਕਿਸਮ ਦੀ ਕਿਆਦਤ ਉੱਥੇ ਮੌਜੂਦ ਹੈਗੀ ਹੈ ਕਿ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਹੈਗਾ ਔਰ ਆਪਣੇ ਸਟੈਂਡ ਜਿਹੜਾ ਉਹਨਾਂ ਦਾ ਸਿਰਫ ਇਹੋ ਹੀ ਹੈਗਾ ਕਿ ਅਸੀਂ ਪਾਕਿਸਤਾਨ ਨੂੰ ਡਿਸਟੇਬਲਾਈਜ਼ ਕਰਨਾ। ਤੇ ਹੁਣ ਅਸੀਂ ਆਪਣੇ ਮੁਲਕ ਦੇ ਵਿੱਚ ਆ ਰਹੇ ਹਾਂ ਜਿਹੜਾ ਸਾਡਾ ਆਪਣਾ ਘਰ ਠੀਕ ਹੈ, ਇਹਦੇ ਅੰਦਰ ਸਾਨੂੰ ਇੱਕ ਪੋਲੀਟੀਕਲ ਐਲੀਮੈਂਟ ਹੈ ਜਿਹੜਾ ਮੁਸਲਸਲ ਆਪਣੇ ਮਫਾਦਾਤ ਦੀ ਖਾਤਰ ਦਹਿਸ਼ਤਗਰਦਾਂ ਦੀ ਸਪੋਰਟ ਕਰ ਰਿਹਾ। ਠੀਕ ਹੈ ਔਰ ਕੁਝ ਸਿਸਟਮ ਦੇ ਅੰਦਰ ਮੌਜੂਦ ਬੰਦੇ ਮੌਜੂਦ ਨੇ ਜਿਹੜੇ ਸਿਸਟਮ ਨੂੰ ਦਹਿਸ਼ਤਗਰਦੀ ਔਰ ਇੰਤਹਾ ਪਸੰਦੀ ਦੇ ਉੱਤੇ ਕੜਾ ਸ਼ਿਕੰਜਾ ਕੱਸਣ ਦੀ ਰਾਹ 'ਚ ਰੁਕਾਵਟ ਬਣ ਜਾਂਦੇ ਨੇ। ਸਹੀ ਠੀਕ ਹੈ ਨਾ, ਉਹ ਸਿਸਟਮ ਦੇ ਅੰਦਰੋਂ ਰੁਕਾਵਟ ਬਣਦੇ ਨੇ। ਤੁਸੀਂ ਵੈਸੇ ਪਹਿਲੇ ਨਾਲੋਂ ਤੇ ਤਾਦਾਦ ਘਟੀ ਹੈ, ਬਹੁਤ ਫਰਕ ਪਿਆ। ਆਪਰੇਸ਼ਨ ਜ਼ਰਬ ਅਜ਼ਬ ਸੀ ਰਦੁਲ ਫਸਾਦ ਦੇ ਨਾਲ, ਬਲਕਿ ਮੈਨੂੰ ਯਾਦ ਹੈ ਜਦੋਂ ਰਦੁਲ ਫਸਾਦ ਚੱਲ ਰਿਹਾ ਸੀ ਤੇ ਉਦੋਂ ਤੁਸੀਂ ਇੱਕ ਤੁਹਾਡੇ ਨਾਲ ਡਿਸਕਸ਼ਨ ਹੋਈ ਸੀ, ਤੁਸੀਂ ਕਿਹਾ ਸੀ ਕਿ ਆਪਰੇਸ਼ਨ ਦਾ ਜਿਹੜਾ ਨਾਂ ਹੁੰਦਾ ਉਹ ਬੜਾ ਅਹਿਮ ਹੁੰਦਾ ਤੇ ਰਦੁਲ ਫਸਾਦ ਦਾ ਮਤਲਬ ਹੈ ਕਿ ਹੁਣ ਹਰ ਲੈਵਲ ਤੇ ਜਿਹੜਾ ਫਸਾਦ ਉਹਨੂੰ ਰੱਦ ਕਰਨਾ ਤੇ ਅਸੀਂ ਦੇਖਿਆ ਉਹਦੇ ਬਾਅਦ ਫਿਰ ਬਹੁਤ ਹੈ ਔਰ ਕਾਫੀ ਚੀਜ਼ਾਂ ਬਿਹਤਰ ਹੋਈਆਂ। ਲੇਕਿਨ ਉਸ ਦੇ ਬਾਵਜੂਦ ਜਿਹੜੀ ਅੱਗੇ ਵੀ ਮੈਂ ਗੱਲ ਕੀਤੀ ਸੀ ਕਿ ਪਾਕਿਸਤਾਨ ਦੇ ਅੰਦਰ ਕੁਝ ਲੋਕ ਜਿਹੜੇ ਨੇ ਉਹ ਮੁਖਤਲਿਫ ਸੋਸ਼ਲ ਮੀਡੀਆ ਦੇ ਉੱਤੇ ਅੱਜ ਵੀ ਉਹ ਮੌਜੂਦ ਨੇ ਔਰ ਉਹ ਗੱਲ ਕਰ ਰਹੇ ਨੇ, ਅਦਾਰੇ ਵੀ ਇੱਥੇ ਮੌਜੂਦ ਨੇ
ਯਾਨੀ ਜਿਹੜੇ ਸਾਈਬਰ ਕ੍ਰਾਈਮ ਨੂੰ ਰੋਕਣ ਵਾਲੇ ਅਦਾਰੇ ਨੇ ਉਹ ਮੌਜੂਦ ਨੇ, ਬਣ ਵੀ ਗਏ ਨੇ, ਉਹਨਾਂ ਨੂੰ ਕੁਝ ਅਖਤਿਆਰਾਤ ਵੀ ਦਿੱਤੇ ਨੇ, ਤੇ ਫਿਰ ਇਹ ਕਿਸ ਤਰ੍ਹਾਂ ਇਹ ਪ੍ਰੋਪਗੈਂਡਾ ਹੋ ਰਿਹਾ, ਜਾਲੀ ਅਕਾਊਂਟ ਬਣਾ ਕੇ ਪ੍ਰੋਪਗੈਂਡਾ ਹੋ ਰਿਹਾ। ਰੋਕਣ ਵਾਸਤੇ ਕੋਸ਼ਿਸ਼ ਹੋ ਰਹੀ, AI ਨੂੰ ਯੂਜ਼ ਕਰਦੇ ਹੋਏ ਵੀ ਹੁਣ ਬਹੁਤ ਜ਼ਿਆਦਾ ਕੰਮ ਹੋ ਰਿਹਾ। ਔਰ ਬਰਮਲਾ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ KP ਦੀ ਗਵਰਨਮੈਂਟ ਜਿਹੜੀ ਹੈ, ਉਹਨਾਂ ਦੇ ਜਿਹੜੇ ਵਜ਼ੀਰ ਆਲਾ ਦੀ ਤਰਜੀਹਾਤ, ਉਹਨਾਂ ਦੇ ਬਿਆਨਾਤ, ਉਹਨਾਂ ਦੀ ਪ੍ਰੈਸ ਕਾਨਫਰੰਸ, ਉਹਨਾਂ ਦੇ ਤਰਜ਼ੇ ਅਮਲ, ਉਹਨਾਂ ਤੋਂ ਨਹੀਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਕੀ ਉਹਨਾਂ ਦਾ ਤਰਜ਼ੇ ਅਮਲ ਹੈਗਾ। ਜਾਂ ਜਿਹੜੇ ਆਪੋਜੀਸ਼ਨ ਲੀਡਰ ਨੇ, ਸਾਡੇ ਆਪੋਜੀਸ਼ਨ ਲੀਡਰ ਜਿਹੜੇ ਬਣ ਕੇ ਬੈਠੇ ਨੇ, ਅਚਕ ਜ਼ਈ ਸਾਹਿਬ ਹੋ ਗਏ ਜਾਂ ਅਲਾਮਾ ਰਾਜਾ ਨਾਸਰ ਬਾਸਾ, ਉਹਨਾਂ ਦੀਆਂ ਤਕਰੀਰਾਂ ਅਸੀਂ ਸੁਣਨੇ ਆ, ਸਾਨੂੰ ਪ੍ਰੈਸ ਕਾਨਫਰੰਸਾਂ ਅਸੀਂ ਕਰਨੇ ਆ, ਤੇ ਉਹਦੇ ਤੋਂ ਸਾਨੂੰ ਕੀ ਮੈਸੇਜ ਮਿਲ ਰਿਹਾ ਹੁੰਦਾ? ਚੋ ਸਾਹਿਬ ਇਹਦੇ ਚ ਇੱਕ ਤਾਂ ਉਹ ਜਿਹੜੇ CM KP ਉਹਨਾਂ ਤੇ ਵਾਅਦਾ ਕਰਤਾ ਸੀ ਕਿ ਕੌਮ ਨੇ ਸਾਨੂੰ ਮੈਂਡੇਟ ਦਿੱਤਾ ਕਿ ਅਸੀਂ ਬਾਨੀ PTO ਨੂੰ ਰਹਾ ਕਰਾਣਾ। ਅੱਜ ਉਹਨਾਂ ਨੇ ਇੱਕ ਹੋਰ ਗੱਲ ਕੀਤੀ, ਉਹਨਾਂ ਨੇ ਕਿਹਾ ਜਿਹੜਾ ਮੈਂਡੇਟ ਹੈ ਨਾ ਫੈਸਲੇ ਦਾ ਕਿ ਵੀ ਅਸੀਂ ਕੋਈ ਇhtਜਾਜ ਕਰਨਾ ਹੈ, ਤਹਿਰੀਕ ਚਲਾਣੀ, ਜੋ ਵੀ ਕਰਨਾ, ਉਹ ਜਿਹੜੇ ਦੋਨੋਂ ਆਪੋਜੀਸ਼ਨ ਲੀਡਰਸ ਨੇ, ਕੌਮੀ ਅਸੈਂਬਲੀ ਤੇ ਸੈਨੇਟ ਦੋਵਾਂ ਦੇ, ਜਿਹੜੇ ਅਲਾਮਾ ਰਾਜਾ ਨਾਸਰ ਅਬਾਸ ਨੇ ਤੇ ਮਹਿਮੂਦ ਅਚਕਜ਼ਈ ਸਾਹਿਬ ਨੇ, ਇਹਨਾਂ ਨੂੰ ਮੁਕੰਮਲ ਮੈਂਡੇਟ ਹੈ। ਤੇ ਇਹ ਤਾਂ ਪਹਿਲੇ ਵੀ ਮੈਂਡੇਟ ਉਹਨਾਂ ਕੋਲ ਮੈਂਡੇਟ ਪਹਿਲੇ ਵੀ ਸੀ। ਮਤਲਬ ਗੱਲ ਉਹੀ ਆਂਦੀ ਹੈ ਨਾ ਕਿ ਇਹ ਉਹ ਲੋਕ ਹੈਗੇ ਨੇ ਕਿ ਜਿਹੜੇ ਨਾ ਤੇ ਆਪਣੀ ਕਿਸੇ ਨਾਕਾਮੀ ਤੇ ਸ਼ਰਮਸਾਰ ਹੁੰਦੇ ਨੇ, ਕਿਉਂਕਿ ਉਹ ਕਿਸੇ ਜਿਹੜਾ ਉਹਨਾਂ ਦਾ ਟਾਰਗੇਟ ਹੈਗਾ ਉਹ ਵਕਤੀ ਨਾਕਾਮੀ ਦੇ ਉਹਨੂੰ ਨਾਕਾਮੀ ਨਹੀਂ ਸਮਝਦਾ, ਉਹ ਆਪਣੀ ਹੱਟ ਦੇ ਉੱਤੇ ਮੁਸਲਸਲ ਲੱਗੇ ਹੋਏ ਨੇ। ਉਹ ਕੀ ਹੱਟ ਹੈ? ਕਨਫਿਊਜ਼ਨ ਫੈਲਾਉਣਾ, ਆਪਣੇ ਅਦਾਰਿਆਂ ਨੂੰ ਦਹਿਸ਼ਤਗਰਦਾਂ ਦੇ ਖਿਲਾਫ ਕਾਰਵਾਈ ਤੋਂ ਰੋਕਣਾ, ਠੀਕ ਹੈ, ਆਪਣੇ ਅਵਾਮੀ ਨੁਮਾਇੰਦਿਆਂ ਨੂੰ ਮੁਖਤਲਿਫ ਅੰਦਾਜ਼ ਦੇ ਵਿੱਚ ਕਨਵਿੰਸ ਕਰਨਾ, ਉਹਨਾਂ ਨੂੰ ਰੋਕਣਾ ਤਾਂ ਕਿ ਉਹ ਕੋਈ ਕਾਨੂੰਨ ਸਾਜ਼ੀ ਵੀ ਨਾ ਕਰਨ ਜਾਂ ਕੋਈ ਬਿਆਨ ਨਾ ਦੇਣ, ਜ਼ਾਤੀ ਤਾਲੁਕਾਤ ਦੇ ਹਵਾਲੇ ਨਾਲ ਉਹਨਾਂ ਨੂੰ ਰੋਕਿਆ ਜਾਵੇ। ਇਹ ਤੇ ਔਰ ਇਹ PTI ਦੇ ਵਿੱਚ ਨੇ ਸਾਰੇ, ਤੁਹਾਨੂੰ ਗਾਹੇ ਬਗਾਹੇ ਤੁਹਾਨੂੰ ਨਜ਼ਰ ਆਉਂਦੇ ਹੋਣਗੇ, ਕਦੇ ਮਜਬੂਰੀ ਦੇ ਵਿੱਚ ਬਿਆਨ ਦੇ ਦਿੰਦੇ ਹੋਣਗੇ ਤੇ ਉਹ ਕਰ ਲੈਂਦੇ ਨੇ, ਲੇਕਿਨ ਅਮਲਨ ਉਹ ਰਾਹ ਦੇ ਵਿੱਚ ਮੇਨ ਰੁਕਾਵਟ ਨੇ, ਇਸ ਵਕਤ ਵੀ ਰੁਕਾਵਟ ਨੇ। ਹੁਣ KP ਪੁਲਿਸ ਨੇ ਅਗਰ ਕੰਮ ਕੀਤਾ ਹੈ ਤੇ ਬੜੀ ਮੁਸ਼ਕਲ ਹਾਲਾਤ ਵਿੱਚ KP ਪੁਲਿਸ ਨੂੰ ਬੜੀ ਦਾਦ ਦੇਣੀ ਚਾਹੀਦੀ ਹੈ। ਦਾਦ ਦੇਣੀ ਚਾਹੀਦੀ ਕਿ ਇੰਨੇ ਮੁਸ਼ਕਲ ਹਾਲਾਤ ਵਿੱਚ ਕਿ ਉੱਥੋਂ ਦੀ ਜਿਹੜੀ ਹਕੂਮਤ ਹੈ ਉਹ ਪੁਲਿਸ ਨੂੰ ਕਾਰਵਾਈ ਤੋਂ ਰੋਕਦੀ ਹੋਵੇ, ਕਾਨੂੰਨ ਮੁxtਲਿਫ ਕਿਸਮ ਦੇ ਬਣਾ ਰਹੇ ਔਰ ਉਹਦੇ ਅੰਦਰ ਵੀ ਰਹਿ ਕੇ ਅਗਰ ਪੁਲਿਸ KP ਜੀ ਨੇ ਕੰਮ ਕਰ ਰਹੀ ਹੈ ਤੇ ਵਾਕਈ ਉਹ ਮਤਲਬ ਕਿ ਸਭ ਤੋਂ ਕਾਨੂੰਨ ਵੀ ਸੁਣਿਆ ਪੁਲਿਸ ਦੇ ਵਾਲੇ ਨਾਲ ਚੇਂਜ ਹੋ ਗਿਆ ਹੈ, ਤਕਰੀਆਂ ਦਾ ਤਕਰੀਆਂ ਖੁਦ ਮਸੂਫ ਕਰਦੇ ਪਏ ਨੇ, ਜਿਹੜੀਆਂ ਉਹਨਾਂ ਨੇ ਤਕਰੀਆਂ ਕਰਨੇ ਨੇ, ਉਹਨਾਂ ਦੇ ਵਿਜ਼ਨ ਤੋਂ ਤੁਹਾਨੂੰ ਵਾਜ਼ਿਹ ਹੁੰਦਾ ਕਿ ਕਿੰਨਾ ਕੁ ਉਹਨਾਂ ਦੇ ਕੋਲ ਵਿਜ਼ਨ ਹੈਗਾ। ਔਰ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦੇ ਜਿਹੜੇ ਗਵਰਨਰ ਨੇ ਉਹ ਵੀ ਮੂੰਹ ਚੁੱਕਿਆ ਤੇ ਉੱਠ ਕੇ ਜੀ ਇਧਰ ਗੰਦਮ ਦਿਓਗੀ ਭਾਈਜਾਨ ਕੁੰਜੀ ਸਾਹਿਬ, ਤੁਸੀਂ ਆਪਣੇ ਵਜ਼ੀਰ ਆਲਾ ਨੂੰ ਖਤ ਲਿਖ ਕੇ ਇਹਨਾਂ ਨੂੰ ਕਹੋ ਕਿ ਫੀ ਏਕੜ ਪੈਦਾਵਾਰ ਆਪਣੇ ਸੂਬੇ ਦੀ ਤਾਂ ਦੱਸੋ ਸਹੀ ਤੁਹਾਡੇ ਕੋਲ ਕਿੰਨੀ ਹੋਈ ਹੈ, ਅਗਰ ਇਹਦੀ ਘਟੀ ਹੈ ਤੇ ਕਿਉਂ ਘਟੀ ਹੈ, ਤੁਸੀਂ ਇੱਥੇ ਕੀ ਲੈਣ ਬੈਠੇ ਜੀ? ਸੋਚਣ ਵਾਲੀ ਗੱਲ ਹੈ, ਬਿਲਕੁਲ ਠੀਕ ਪੁੱਛਿਆ ਜਾਣਾ ਚਾਹੀਦਾ ਹੈ ਕਿ ਨਾ ਜੀ ਇਹ ਭਾਈਜਾਨ ਤੁਸੀਂ ਇੱਥੇ ਕੀ ਲੈਣ ਬੈਠੇ ਹੋ ਕਿ ਜੀ ਇੱਕ ਕਬਾਇਲੀ ਇਲਾਕੇ ਦਾ ਨੌਜਵਾਨ ਬਣਾਤਾ ਤੇ ਚੰਗਾ ਨੌਜਵਾਨ ਤੁਸੀਂ ਬਣਾਇਆ, ਉਹ ਤਾਂ ਪਾਕਿਸਤਾਨ ਦੇ ਫਟੇ ਚੁੱਕਣ ਦੇ ਚੱਕਰਾਂ 'ਚ ਪਿਆ ਹੈ। ਚਲੋ ਬਹਰਾਲ ਚੋ ਸਾਹਿਬ ਫਟੇ ਸਾਨੂੰ ਚੁੱਕਣੇ ਪੈਣੇ ਨੇ, ਦੁਕਾਨ ਦਾ ਸ਼ਟਰ ਡਾਊਨ ਕਰਨਾ ਪੈ ਰਿਹਾ ਕਿਉਂਕਿ ਵਕਤ ਹੋ ਗਿਆ ਜਰਾ ਨਾ ਖਤਮ। ਤੇ ਨਾਜ਼ਰੀਨ ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ। ਤੁਹਾਡੀ ਗੱਲ ਤੋਂ ਯਾਦ ਆ ਗਈ ਹੈ ਕਿ KP ਦੇ ਆਵਾਮ ਨੂੰ ਤੇ ਬਲਕਿ ਸਾਨੂੰ ਤੇ ਜਿਹੜੇ ਇਹ ਲੋਕ ਨੇ ਨਾ ਤੇ ਇਹਨਾਂ ਨੇ ਇਸੇ ਤੇ ਛੱਡਿਆ, ਜਿਵੇਂ ਕਹਿੰਦੇ ਨੇ ਨਾ ਕਿ ਅੱਗੇ ਤੇਰੇ ਭਾਗ ਲੱਛੀ ਹੈ, ਆਵਾਮ ਨੂੰ ਇਹੋ ਹੀ ਕੀਤਾ ਤੇਰੇ ਭਾਗ ਲੱਛੀ ਹੈ। ਤੇ ਨਾਜ਼ਰੀਨ ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ, ਲੇਕਿਨ ਜਾਣ ਤੋਂ ਪਹਿਲੇ ਅਸੀਂ ਚੋਰ ਸਾਹਿਬ ਕੋਲੋਂ ਇੱਕ ਮੈਸੇਜ ਹਮੇਸ਼ਾ ਲੈਣੇ ਹੁੰਦੇ ਆ ਤੇ ਚੋਰ ਸਾਹਿਬ ਕੋ ਪੁੱਛਣਾ ਹੈ ਕਿ ਅੱਜ ਦਾ ਕੀ ਮੈਸੇਜ ਹੈ? ਜੀ ਅੱਜ ਦਾ ਮੈਸੇਜ ਦੇ ਦਈਏ ਫਿਰ ਅਸੀਂ, ਈਦ ਆ ਰਹੀ ਬਲਕਿ ਆ ਰਹੀ ਹੈ ਤੇ ਬੱਕਰਾ ਸ਼ੱਕਰੇ ਤੁਸੀਂ ਵੀ ਲੈ ਲਏ ਹੋਣੇ। ਹਾਂਜੀ ਲੈ ਲੈਣੇ ਅਲਹਮਦੁਲਿਲਾ। ਬਾਕੀ ਜਿਨ੍ਹਾਂ ਨੇ ਕੁਰਬਾਨੀ ਦੇ ਜਾਨਵਰ ਜ਼ਰੂਰ ਲੈ ਲਏ ਹੋਣਗੇ, ਕੁਰਬਾਨੀ ਕਰਨੀ ਹੋਏਗੀ ਔਰ ਸਾਡਾ ਇੱਕ ਮਜ਼ਹਬੀ ਇੱਕ ਸਾਡਾ ਫਰੀਜ਼ਾ ਹੈ, ਅਸੀਂ ਉਹ ਕਰ ਰਹੇ ਹਾਂ। ਔਰ ਲੇਕਿਨ ਇਸ ਫਰੀਜ਼ੇ ਦੇ ਨਾਲ ਕੁਝ ਹੋਰ ਫਰਾਇਜ਼ ਵੀ ਨੇ ਕਿ ਤੁਸੀਂ ਸਫਾਈ ਵੀ ਰੱਖੋ ਗਲੀਆਂ ਦੇ ਅੰਦਰ, ਆਲਾਇਸ਼ਾਂ ਨੂੰ ਸੰਭਾਲੋ ਤਾਂ ਕਿ ਗਲੀਆਂ ਦੇ ਵਿੱਚ ਨਾ ਸੁੱਟੋ। ਕੁਰਬਾਨੀ ਦੇ ਜਾਨਵਰਾਂ ਦਾ ਖੂਨ ਜਿਹੜਾ ਤੁਸੀਂ ਉਹ ਸੀਵਰ ਲਾਈਨਾਂ ਦੇ ਵਿੱਚ ਬਹਾ ਦਿੰਦੇ ਹੋ, ਉਹਦੇ ਤੋਂ ਵੀ ਤੁਸੀਂ ਬਚੋ। ਸਫਾਈ ਨੂੰ ਇਹ ਨਿਸਫ ਇਮਾਨ ਇਸੇ ਵਾਸਤੇ ਕਿਹਾ ਗਿਆ ਕਿ ਤੁਸੀਂ ਆਪਣੇ ਘਰਾਂ ਨੂੰ ਵੀ, ਆਪਣੀਆਂ ਗਲੀਆਂ ਨੂੰ ਵੀ, ਆਪਣੀਆਂ ਸੜਕਾਂ ਨੂੰ, ਆਪਣੇ ਮੁਹੱਲਿਆਂ ਨੂੰ ਸਾਫ਼ ਰੱਖੋ। ਔਰ ਕੁਰਬਾਨੀ ਦੇ ਗੋਸ਼ਤ ਦੀ ਤਕਸੀਮ ਕਰਕੇ ਆਪਣੇ ਫਰਿੱਜ ਨਾ ਭਰੋ। ਸਾਡੇ ਪ੍ਰੋਡਿਊਸਰ ਸਾਹਿਬ ਗੱਲਾਂ ਕਰ ਰਹੇ ਸਾਨੂੰ, ਬੜੇ ਗੋਸ਼ਤ ਦੇ ਸ਼ੌਕੀਨ ਨੇ ਤੇ ਹੁਣ ਬਾਅਦ ਤੇ ਉਹਨਾਂ ਨੂੰ ਵੀ ਇਹ ਗੱਲ ਮੈਂ ਕਹੀ ਹੈ ਕਿ ਵੀ ਫਰਿੱਜ ਨਹੀਂ ਭਰਨਾ, ਫਿਰ ਕਹੋਗੇ ਬੱਤੀ ਦਾ ਬਿੱਲ ਜ਼ਿਆਦਾ ਆ ਗਿਆ। ਤੇ ਕੋਸ਼ਿਸ਼ ਕਰੋ ਕਿ ਜਿੰਨਾ ਗੋਸ਼ਤ ਹੈ ਉਹ ਗਰੀਬ ਔਰ ਮੁਸਤਕੀਨ ਦੇ ਵਿੱਚ
ਤਕਸੀਮ ਕਰ ਦਿਓ, ਘਰਾਂ 'ਚ ਨਾ ਰੱਖੋ। ਵੈਸੇ ਵੀ ਸਮੈਲ ਮਾਰ ਜਾਂਦਾ, ਜੇ ਬਿਮਾਰ ਹੋ ਕੇ ਹਸਪਤਾਲਾਂ ਪਹੁੰਚਣ ਤੋਂ ਬਿਹਤਰ ਹੈ ਕਿ ਜਿਹੜਾ ਅੱਲਾਹ ਤਾਲਾ ਨੇ ਔਰ ਅੱਲਾਹ ਪਾਕ ਅੱਲਾਹ ਦੇ ਨਬੀ ਨੇ ਜੋ ਤੁਹਾਨੂੰ ਹਦਾਇਤ ਕੀਤੀ ਹੈ ਉਹਦੇ ਮੁਤਾਬਕ ਮੁਸਤਕੀਮ ਨੂੰ ਉਹਨਾਂ ਦਾ ਹੱਕ ਉਹਨਾਂ ਦੇ ਘਰ ਤੱਕ ਪਹੁੰਚਾ ਦਿਓ। ਖੁਦ ਵੀ ਸੁਖੀ ਰਹੋ ਔਰ ਲੋਕਾਂ ਨੂੰ ਵੀ ਸੁਖੀ ਰੱਖੋ ਔਰ ਗਲੀ ਮੁਹੱਲਿਆਂ ਨੂੰ ਵੀ ਸਾਫ਼ ਰੱਖੋ। ठीक है बच्चों साहब, बहुत शुक्रिया, तुम बड़ा बेहतरीन मैसेज दिता। तो नाज़रीन एक होर चीज़ ऐड कर दी है कि वज़ीर-ए-आला पंजाब ने एक खसूसी विजिलेंस फोर्स ही बनाती है सफाई के हवाले नाल कि अगर तुसी अलाइशां जड़ियां ने वो जिहड़े मुकामात मुकर्रर कीते उन्हां दे इलावा गली मल्लियां दे विच सुटोगे तो विजिलेंस फोर्स जिहड़ी है वो देख रही तुहानूं और 50,000 रुपये जिहड़ा वे वो जुर्माना होएगा इलाके नूं गंदा करन ते। तो बहरहाल सफाई तो वैसे साडा निस्मान है, ख्याल रखो ताकि ईद जिहड़ी खुशियां वंडनियां चाहिए ने, तकलीफ नहीं वंडनी चाहिए। तो बहरहाल सानूं तो साडी पूरी टीम नूं दिओ इजाजत, तुहानूं एडवांस ईद मुबारक, अल्लाह हाफिज़।